ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦਾ ਮੰਗਲਵਾਰ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਹੈ, ਜਿਸ ਦੇ ਵਿੱਚ ਆਪਾਂ ਖਾਸ ਤੌਰ ਦੇ ਉੱਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਦੇ ਹਾਂ। ਵੱਖ-ਵੱਖ ਮਾਹਰ ਇਸ ਦੇ ਵਿੱਚ ਆਪਣੀ ਰਾਏ ਆਪਾਂ ਨੂੰ ਇਸ ਦੇ ਬਾਰੇ ਸਲਾਹ ਜਿਹੜੀ ਉਹ ਦਿੰਦੇ ਆ। ਜੋ ਮੌਜੂਦਾ ਸਥਿਤੀ ਚੱਲ ਰਹੀ ਹੁੰਦੀ ਹੈ ਉਸ ਬਾਰੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਚਾਹੇ ਵੈਦਰ ਦੇ ਕੀ ਸਥਿਤੀਆਂ ਉਹਦੇ ਕਰਕੇ ਬਣ ਰਹੀਆਂ, ਓਵਰਆਲ ਮਾਰਕੀਟਸ ਦੇ ਕੀ ਹਾਲ ਫਾਰਮਿੰਗ ਦੇ ਵਿੱਚ, ਖੇਤੀਬਾੜੀ ਦੇ ਵਿੱਚ ਚੱਲ ਰਿਹਾ, ਉਸ ਬਾਰੇ ਆਪਾਂ ਅਕਸਰ ਗੱਲਬਾਤ ਕਰ ਰਹੇ ਹਾਂ। ਅੱਜ ਮੇਰੇ ਨਾਲ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾਕਟਰ ਗੁਰਰੀਤ ਬਰਾੜ ਜੀ ਇੱਕ ਵਾਰੀ ਫਿਰ ਆਪਣੇ ਨਾਲ ਜੁੜ ਚੁੱਕੇ ਆ। ਪਹਿਲਾਂ ਵੀ ਆਪਣੇ ਨਾਲ ਇਹ ਵੱਖ-ਵੱਖ ਹੋਰ ਵਿਸ਼ਿਆਂ ਦੇ ਉੱਤੇ ਗੱਲਬਾਤ ਉਹਨਾਂ ਨੇ ਕੀਤੀ ਆ। ਡਾਕਟਰ ਬਰਾੜ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਾਡੇ ਅੱਜ ਦੀ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਆ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਪੱਗ ਆਰਗੇਨਾਈਜੇਸ਼ਨ, ਜਿਹੜੇ ਕਿ ਪੰਜਾਬੀ ਫਾਰਮਰਸ ਦੀ ਇੱਕ ਸਿਰਮੌਰ ਜਥੇਬੰਦੀ ਆ, ਜਿਹੜੇ ਵੱਖ-ਵੱਖ ਪ੍ਰੋਗਰਾਮਸ ਐਜੂਕੇਸ਼ਨ ਦੇ ਉੱਤੇ ਜਿਹੜਾ ਉਹ ਜ਼ੋਰ ਦਿੰਦੇ ਨੇ। ਕਿੱਦਾਂ ਨਵੇਂ ਆ ਰਹੇ ਕਿਸਾਨ, ਉਹਨਾਂ ਦੀ ਸਹਾਇਤਾ ਦੇ ਨਾਲ ਨਾਲ ਜਿਹੜੇ ਮੌਜੂਦਾ ਕਿਸਾਨ ਆ ਉਹ ਹੋਰ ਕਿਹੜੀਆਂ ਮਦਦ ਲੈ ਸਕਦੇ ਆ, ਅਤੇ ਇਸ ਦੇ ਵਿੱਚ ਮਾਹਰਾਂ ਦੇ ਨਾਲ ਜਿਹੜੀ ਉਹ ਤੁਹਾਡੀ ਗੱਲਬਾਤ ਕਰਾਉਂਦੇ। ਤੁਸੀਂ ਵੀ ਪੱਗ ਸੰਸਥਾ ਦੇ ਮੈਂਬਰ ਜਿਹੜੇ ਉਹ ਬਣ ਸਕਦੇ ਆ। ਇਹਨਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਜਿਹੜਾ ਤੁਸੀਂ ਜੁੜ ਸਕਦੇ ਆ। ਇਹਨਾਂ ਦੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸੰਪਰਕ ਇਹਨਾਂ ਦੇ ਨਾਲ ਕਰੋ, PUGUSA.com ਦੇ ਉੱਤੇ। ਨਾਲ ਹੀ ਸਪਾਂਸਰ ਕਰਦੇ ਨੇ ਕ੍ਰੌਪ ਇੰਸ਼ੋਰੈਂਸ ਕਰਨ ਵਾਲੇ ਹਾਰਵੀ ਸਿੰਘ ਨਿੱਜਰ, ਜਿਹੜੇ ਕਿ ਪਿਛਲੇ 35 ਸਾਲਾਂ ਤੋਂ ਕ੍ਰੌਪ ਇੰਸ਼ੋਰੈਂਸ ਦਾ ਕੰਮ ਕਰਦੇ ਆ ਰਹੇ ਹਨ। ਅਤੇ ਤੁਹਾਨੂੰ ਜਿਹੜਾ ਵੀ ਇੰਸ਼ੋਰੈਂਸ ਕ੍ਰੌਪ ਦੇ ਨਾਲ, ਫਾਰਮ ਦੇ ਨਾਲ ਸੰਬੰਧਿਤ ਚਾਹੀਦੀ ਆ, ਤੁਸੀਂ ਇਹਨਾਂ ਦੇ ਕੋਲੋਂ ਜਿਹੜਾ ਉਹ ਪ੍ਰਾਪਤ ਕਰ ਸਕਦੇ ਆ। ਹੋਰ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 5592881908 559-288-1908। ਅਤੇ ਬਹੁਤ ਹੀ ਮੈਕਸੀਮਮ ਜਿਹੜੀ ਆ ਉਹ ਤੁਹਾਨੂੰ ਕੰਪਨਸੇਸ਼ਨ ਲੈਣ ਦੇ ਵਿੱਚ ਮਦਦ ਕਰਨਗੇ ਜੇ ਤੁਹਾਡੀ ਫਾਰਮ ਨੂੰ, ਤੁਹਾਡੀ ਕ੍ਰੌਪ ਨੂੰ ਕੋਈ ਦਿੱਕਤ ਆਉਂਦੀ ਆ। ਹਾਰਵੀ ਨਿੱਜਰ ਹੋਣਾ ਦੇ ਨਾਲ ਸੰਪਰਕ ਕਰਿਓ 5592881908 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਡਾਕਟਰ ਬਰਾੜ, ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਬੀਤੇ ਵੀਕਐਂਡ ਦੇ ਉੱਤੇ ਪੱਗ ਸੰਸਥਾ, CDFA ਅਤੇ ਤੁਹਾਡੇ ਜਿਹੜੇ ਪ੍ਰੋਫੈਸਰਸ ਆ, ਡਾਕਟਰਸ ਆ, ਇਹਨਾਂ ਨੇ ਮਿਲ ਕੇ ਇੱਕ ਜਿਹੜਾ ਪਲਾਟ ਤੁਸੀਂ ਤਿਆਰ ਕੀਤਾ ਸੀਗਾ, ਉਸ ਦੀ ਬੇਸਿਕਲੀ ਲੋਕ ਆਏ ਸੀਗੇ। ਅਤੇ ਜੇ ਤੁਸੀਂ ਉਸ ਪੂਰੇ ਪ੍ਰੋਗਰਾਮ ਦੇ ਬਾਰੇ, ਉਸ ਇਵੈਂਟ ਦੇ ਬਾਰੇ, ਖੇਤ ਦਿਹਾੜੇ ਦੇ ਬਾਰੇ ਜੇ ਤੁਸੀਂ ਸ਼ੇਅਰ ਕਰੋ ਵੀ ਕਿੱਦਾਂ ਦਾ ਓਵਰਆਲ ਜਿਹੜਾ ਹੋ ਰਿਹਾ। ਜੀ ਬਿਲਕੁਲ। ਪਿਛਲੇ ਸ਼ਨੀਵਾਰ 25 ਤਰੀਕ ਨੂੰ ਸੈਂਗਰ ਦੇ ਵਿੱਚ ਜਿਹੜਾ ਸਾਡਾ ਪਲਾਟ ਹੈਗਾ, ਉਹ CDFA ਦੇ ਵੱਲੋਂ ਫੰਡਡ ਇੱਕ ਪ੍ਰੋਜੈਕਟ ਹੈ। CDFA ਜੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ, ਸਾਡਾ ਸਰਕਾਰੀ ਖੇਤੀਬਾੜੀ ਮਹਿਕਮਾ ਸਟੇਟ ਦਾ। ਉਹਨਾਂ ਨੇ ਕੁਝ ਫੰਡਿੰਗ ਦਿੱਤੀ ਸੀ ਕਿ ਹਾਈ ਟਨਲ ਦੇ ਵਿੱਚ 2-3 ਸਾਲ ਪਹਿਲਾਂ ਮੈਂ ਉਹਦੇ ਵਿੱਚ ਲੀਡ ਲੈ ਕੇ ਪ੍ਰਪੋਜ਼ਲ ਲਿਖਿਆ ਸੀ। ਮੇਰੇ ਨਾਲ ਪੱਗ ਸੰਸਥਾ ਦੇ ਲੋਕ ਜਿਹੜੇ ਨੇ ਉਹਨਾਂ ਨੇ ਉਹਨੂੰ ਸਪੋਰਟ ਕੀਤਾ, ਅਤੇ ਨਾਲ ਮੇਰੇ ਨਾਲ ਡਾਕਟਰ ਰਣਜੀਤ ਰਿਆੜ ਜੁੜੇ। ਸੋ ਅਸੀਂ ਇਹ ਪ੍ਰਪੋਜ਼ਲ ਸਬਮਿਟ ਕੀਤਾ ਸੀ 3 ਸਾਲ ਪਹਿਲਾਂ, ਜਿਹੜਾ ਕਿ 2021 ਦੇ ਵਿੱਚ ਸਾਨੂੰ ਫੰਡ ਹੋ ਗਿਆ ਸੀ। ਅਤੇ ਪਿਛਲੇ ਸਾਲ ਅਸੀਂ ਗਰਮੀਆਂ ਦੀਆਂ ਸਬਜ਼ੀਆਂ ਲਾਈਆਂ ਸੀ, ਤੋਰੀਆਂ ਲਾਈਆਂ ਸੀ, ਘੀਆ ਕੱਦੂ ਲਾਏ ਸੀ, ਕੁਛ ਹੋਰ, ਅਤੇ ਉਹਨਾਂ ਦਾ ਜੁਲਾਈ ਦੇ ਵਿੱਚ ਇੱਕ ਫੀਲਡ ਡੇ ਕੀਤਾ ਸੀ। ਇਹ ਹੁਣ ਸਾਡਾ ਦੂਸਰਾ ਫੀਲਡ ਡੇ ਸੀਗਾ, ਜਿਹੜਾ ਅਸੀਂ ਸ਼ਨੀਵਾਰ ਨੂੰ 25 ਤਰੀਕ ਨੂੰ ਕੀਤਾ। ਇਸ ਫੀਲਡ ਡੇ ਦੇ ਵਿੱਚ ਜਿਵੇਂ ਆਪਾਂ ਗਰਮੀ ਦੇ ਵਿੱਚ ਗਰਮੀ ਵਾਲੀਆਂ ਸਬਜ਼ੀਆਂ ਬੀਜੀਆਂ ਸੀ, ਅਤੇ ਹੁਣ ਅਸੀਂ ਨਵੰਬਰ ਦੇ ਵਿੱਚ ਸਬਜ਼ੀਆਂ ਬੀਜੀਆਂ ਸੀ ਜਿਹੜੀਆਂ ਉਹਦੇ ਵਿੱਚ ਗੋਭੀ ਸੀ, ਸ਼ਲਗਮ, ਮੂਲੀ ਸੀ। ਇਸ ਪ੍ਰੋਜੈਕਟ ਦਾ ਮਕਸਦ ਇਹ ਸੀਗਾ ਜੀ ਕਿ ਇਹ ਨਹੀਂ ਹੈ ਕਿ ਉਹ ਸਬਜ਼ੀਆਂ ਬੀਜਣੀਆਂ ਸੀ ਅਤੇ ਸਬਜ਼ੀਆਂ ਉਗਾ ਕੇ ਅਤੇ ਅਸੀਂ ਜਾਂ ਸਬਜ਼ੀਆਂ ਵੰਡਣੀਆਂ ਹੋਣਗੀਆਂ ਕਿਤੇ। ਇਹ ਸੀਗਾ ਕਿ ਉਹ ਸਬਜ਼ੀਆਂ ਉਗਾਉਣ ਦੀ ਤਕਨੀਕ ਜਿਹੜੀ ਹੈ ਉਹ ਦੱਸਣੀ ਹੈ ਲੋਕਾਂ ਨੂੰ। ਉਹਦਾ ਕਾਰਨ ਇਹ ਹੈ ਕਿ ਜਿਹੜੀਆਂ ਸਬਜ਼ੀਆਂ ਨੂੰ ਲੈ ਕੇ ਅਸੀਂ ਇਹ ਪ੍ਰੋਜੈਕਟ ਬਣਾਇਆ, ਜਿਵੇਂ ਮੈਂ ਤੁਹਾਨੂੰ ਦੱਸਿਆ ਗੋਭੀ ਹੋ ਗਈ, ਮੂਲੀ, ਗੋਭੀ ਤਾਂ ਚਲੋ ਖੈਰ ਫਿਰ ਵੀ ਮੇਨ ਸਟਰੀਮ ਦੇ ਵਿੱਚ ਆਉਂਦੀ ਹੈ, ਮੂਲੀ ਹੈ, ਸਾਗ ਹੈ, ਜਾਂ ਟਿੰਡੋ ਹੈ, ਚੱਪਣ ਕੱਦੂ, ਤੋਰੀਆਂ, ਘੀਆ, ਇਹ ਸਾਰੀਆਂ ਆਪਣੀਆਂ ਪੰਜਾਬੀ ਜਾਂ ਭਾਰਤੀ ਦੱਖਣ ਏਸ਼ੀਆਈ ਸਬਜ਼ੀਆਂ ਨੇ। ਇਹਨਾਂ ਨੂੰ ਲੈ ਕੇ ਇੱਥੇ ਕੋਈ ਉੱਚ ਤਕਨੀਕਾਂ ਵਿਕਸਿਤ ਨਹੀਂ ਕੀਤੀਆਂ। ਇੱਥੋਂ ਦੀਆਂ ਯੂਨੀਵਰਸਿਟੀਆਂ ਉਹਨਾਂ ਸਬਜ਼ੀਆਂ ਦੀਆਂ ਨਾ ਤਾਂ ਕੋਈ ਚੰਗੀਆਂ ਵੈਰਾਈਟੀਆਂ, ਚੰਗੀਆਂ ਕਿਸਮਾਂ ਡਿਵੈਲਪ ਕਰਦੀਆਂ ਨੇ, ਨਾ ਹੀ ਉਹਨਾਂ ਦੀ ਕਾਸ਼ਤ ਦੇ ਉੱਤੇ ਕੋਈ ਰਿਸਰਚ ਹੁੰਦੀ ਹੈ।
ਹੂੰ, ਸੋ ਅਸੀਂ ਕੁਛ ਰਿਸਰਚ ਦੇ ਆਧਾਰ ਦੇ ਉੱਤੇ ਜੋ ਚੀਜ਼ਾਂ ਸਾਨੂੰ ਪਤਾ ਸੀ ਉਹ ਅਸੀਂ ਟੈਕਨੀਕਸ ਲਾ ਕੇ, ਉਹ ਸਿਸਟਮਸ ਲਾ ਕੇ, ਕੁਛ ਪ੍ਰੋਡਕਟ ਅਸੀਂ ਵਰਤ ਕੇ ਇੱਕ ਡੈਮੋਸਟ੍ਰੇਸ਼ਨ ਪਲਾਟ ਬਣਾਇਆ ਸੀ, ਠੀਕ ਹੈ। ਜਿਹਦੇ ਵਿੱਚ ਉਹ ਡੈਮੋਸਟ੍ਰੇਸ਼ਨ ਪਲਾਟ ਵਾਕਈ ਸਾਡੀ ਖੁਸ਼ਕਿਸਮਤੀ ਸੀਗੀ ਕਿ ਐਤਕੀ ਵੈਦਰ ਜਿੰਨਾ ਵੀ ਰਿਹਾ, ਬਹੁਤ ਜ਼ਿਆਦਾ ਫਲੱਡ ਆਉਂਦੇ ਰਹੇ, ਹੂੰ, ਸਾਡੇ ਪਲਾਟ ਹੜੇ ਰਹੇ, ਪਰ ਉਹਦੇ ਬਾਵਜੂਦ ਵੀ ਖੁਸ਼ਕਿਸਮਤੀ ਦੇ ਨਾਲ ਉਹ ਪਲਾਟ ਇੱਕ ਇਸ ਤਰੀਕੇ ਦਾ ਬਣ ਗਿਆ ਸੀ ਡੈਮੋਸਟ੍ਰੇਸ਼ਨ ਵਾਸਤੇ ਕਿ ਉਹਦੇ ਵਿੱਚੋਂ ਬਹੁਤ ਸਾਰੀਆਂ ਸਬਜ਼ੀਆਂ ਬਹੁਤ ਸਾਰੇ ਤਰੀਕੇ ਨਾਲ ਵਧੀਆ ਹੋਈਆਂ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਹੀ ਮਾੜੀਆਂ ਹੋਈਆਂ। ਇਸ ਕਰਕੇ ਸਾਨੂੰ ਇਹ ਪਤਾ ਲੱਗ ਗਿਆ ਡੈਮੋਸਟ੍ਰੇਸ਼ਨ ਵਾਸਤੇ ਕਿ ਕਿਹੜੀ ਚੀਜ਼ ਕੰਮ ਕਰਦੀ ਹੈ, ਕਿਹੜੀ ਚੀਜ਼ ਨਹੀਂ ਕੰਮ ਕਰਦੀ। ਹੂੰ, ਸੋ ਇਸ ਮਕਸਦ ਦੇ ਨਾਲ ਹੀ ਅਸੀਂ ਉਹ ਫੀਲਡ ਕੀਤਾ ਸੀ ਕਿ ਸਾਨੂੰ ਤਕਨੀਕਾਂ ਦਾ ਪਤਾ ਲੱਗ ਜਾਵੇ, ਸਾਨੂੰ ਤੌਰ ਤਰੀਕਿਆਂ ਦਾ ਪਤਾ ਲੱਗ ਜਾਵੇ ਕਿ ਕਿਹੜੀ ਚੀਜ਼ ਆਪਾਂ ਨੂੰ ਕਰਨ ਵਾਲੀ ਹੈ ਤੇ ਕਿਹੜੀ ਚੀਜ਼ ਨਹੀਂ ਕਰਨੀ। ਸੋ ਮੈਂ ਤੁਹਾਡੇ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਪਹਿਲਾਂ ਤਾਂ ਮੈਂ ਸਾਰੀ ਤੁਹਾਡੀ ਆਡੀਅנס ਦਾ ਵੀ ਧੰਨਵਾਦ ਕਰਦਾ, ਕਿਉਂਕਿ ਤੁਸੀਂ ਵੀ ਆਪਣੇ ਰੇਡੀਓ ਦੇ ਰਾਹੀਂ ਇਸ ਦਾ ਪ੍ਰਚਾਰ ਕੀਤਾ ਸੀ ਇਸ ਇਵੈਂਟ ਦਾ, ਤੇ ਇਹ ਇਵੈਂਟ ਬੜੀ ਸਕਸੈਸਫੁਲ ਰਹੀ, ਬੜੀ ਕਾਮਯਾਬ ਰਹੀ, ਜੀ, ਤੇ ਇਹਦੇ ਨਾਲ ਸਾਨੂੰ ਹੋਰ ਬਲ ਮਿਲਿਆ। ਸਾਡੀ ਤਿਆਰੀ ਹੈ ਜੀ ਅਗਲੇ ਹਫਤੇ ਤੋਂ ਅਸੀਂ ਸ਼ੁਰੂ ਕਰ ਦੇਣਾ ਡਿਸਕਾਂ ਮਾਰ ਕੇ, ਤੇ ਫਿਰ ਅਪ੍ਰੈਲ ਦੇ ਵਿੱਚ ਗਰਮੀ ਰੁੱਤ ਵਾਲੀਆਂ ਸਬਜ਼ੀਆਂ ਜਿਹਦੇ ਵਿੱਚ ਤੋਰੀ, ਭਿੰਡੀ, ਹੂੰ, ਚੱਪਣ ਕੱਦੂ, ਅੱਲਾਂ, ਫਿਰ ਆਪਾਂ ਲਾਵਾਂਗੇ ਜੀ। ਠੀਕ ਹੈ ਜੀ। ਤੇ ਡਾਕਟਰ ਬਰਾੜ, ਜਿੰਨਾ ਮੀਂਹ ਪਿਆ ਆ ਤੇ ਡਿਸਕਾਂ ਵੱਜ ਜਾਣਗੀਆਂ? ਮੈਨੂੰ ਲੱਗਦਾ ਉਹ ਅਸੀਂ ਅੱਜ ਇਹੀ ਗੱਲ ਕਰ ਰਹੇ ਸੀਗੇ ਵੀ ਜਦੋਂ ਜਦੋਂ ਹੀ ਵੜਿਆ ਗਿਆ ਉਦੋਂ ਹੀ ਮੈਂ ਅਗਲੇ ਹਫਤੇ ਦੀ ਪਲਾਨ ਬਣਾਈ ਹੋਈ ਹੈ। ਚਲੋ ਦੇਖੋ ਰੱਬ ਨੂੰ ਕੀ ਮਨਜ਼ੂਰ ਹੈ। ਜੀ, ਹੋ ਸਕਦਾ ਅੱਧ ਅਪ੍ਰੈਲ ਤੱਕ ਥੋੜਾ ਜਿਹਾ ਠੀਕ ਹੋ ਜਾਵੇ ਮਾਹੌਲ, ਤੇ ਜੀ, ਅੱਧ ਅਪ੍ਰੈਲ ਤੱਕ ਜਦੋਂ ਹੀ ਵੱਤਰ ਜਿਹਾ ਲੱਗਿਆ ਤੇ ਜ਼ਮੀਨ ਸਾਨੂੰ ਲੱਗੀ ਵੱਤਰ ਤੇ ਉਸ ਠੀਕ। ਡਿਸਕਾ ਮਾਰ ਕੇ ਤੇ ਅਸੀਂ ਬੈੱਡ ਬਣਾ ਲੈਣੇ ਸੋ ਜੀ। ਡਾਕਟਰ ਬਰਾੜ, ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਕਈ ਤਰੀਕੇ ਦੀ ਇਸ ਜੀ ਪਲਾਟ ਦੇ ਵਿੱਚ ਤੁਸੀਂ ਟੈਸਟ ਜਿਹੜੇ ਉਹ ਕੀਤੇ। ਸੋ ਓਵਰਆਲ ਜੇ ਤੁਸੀਂ ਬਾਟਮ ਲਾਈਨ ਦੱਸਣੀ ਹੋਵੇ ਬਾਕੀਆਂ ਦੀ ਵੀ ਸਹੂਲਤ ਦੇ ਲਈ, ਚਲੋ ਜਿਹੜੇ ਪਹੁੰਚ ਗਏ ਉਹਨਾਂ ਨੂੰ ਤਾਂ ਉਹ ਪਤਾ ਲੱਗਾ, ਸੋ ਮੈਕਸਿਮਮ ਜਿਹੜੀ ਸਕਸੈਸ ਰੇਟ ਕਿਹੜੀ ਜਿਹੜੀ ਕਹਿ ਸਕਦੇ ਵੀ ਕੈਟਾਗਰੀ ਦੇ ਵਿੱਚ ਰਹੀ, ਕਿੱਦਾਂ ਦਾ ਜਿਹੜਾ ਕਰਕੇ ਜਿਹੜਾ ਉਹ ਵਧੀਆ ਸਭ ਤੋਂ ਜਿਹਦੇ ਨਤੀਜੇ ਆਏ ਆ? ਦੇਖੋ, ਹਾਂਜੀ, ਸਾਡਾ ਨਾ ਜਿਹੜਾ ਨਕਸ਼ਾ ਸੀਗਾ, ਮੈਂ ਹੁਣ ਇੱਥੇ ਤਾਂ ਡਿਸਪਲੇ ਕਰ ਨਹੀਂ ਸਕਦਾ, ਮੇਰੇ ਕੋਲ ਹੈ ਨਹੀਂ ਇਸ ਵਕਤ ਇੱਥੇ। ਜੀ, ਸਾਡਾ ਨਕਸ਼ਾ ਥੋੜਾ ਕੰਪਲਿਕੇਟਡ ਸੀ, ਉਹਦੇ ਵਿੱਚ ਕਈ ਟ੍ਰੀਟਮੈਂਟ ਸੀ। ਅੱਧੇ ਪਲਾਟ ਅਸੀਂ ਕੰਪੋਸਟ ਪਾਈ ਸੀ, ਰੂੜੀ ਦੀ ਖਾਦ ਪਾਈ ਸੀ, ਹੂੰ, ਹੂੰ, ਤੇ ਬਾਕੀ ਦੇ ਅੱਧਿਆਂ ਉੱਤੇ ਰੂੜੀ ਦੀ ਖਾਦ ਨਹੀਂ ਪਾਈ। ਉਹਦੇ ਵਿੱਚੋਂ ਫੇਰ ਜਦੋਂ ਰੂੜੀ ਦੀ ਖਾਦ ਵਾਲਿਆਂ ਵਿੱਚੋਂ ਅੱਧੇ ਉਹਨਾਂ ਦੇ ਵਿੱਚ ਬਾਇਓਸਟਿਮੂਲੈਂਟ ਇੱਕ ਪ੍ਰੋਡਕਟ ਸੀਗਾ ਸਾਡੇ ਕੋਲੇ, ਮਾਈਕਰੋਬੀਅਲ, ਇੱਥੇ ਕਿਸੇ ਕੰਪਨੀ ਤੋਂ ਅਸੀਂ ਲਿਆ ਸੀ। ਉਹ ਮਾਈਕਰੋਬੀਅਲ ਕਿਉਂਕਿ ਅੱਜ ਕੱਲ੍ਹ ਜਿਹੜੇ ਜੀਵਾਣੂ ਨੇ, ਮਾਈਕਰੋਬਸ ਨੇ, ਉਹਨਾਂ ਦੇ ਨਾਲ ਲੈਸ ਬਹੁਤ ਸਾਰੇ ਇਹੋ ਜਿਹੇ ਪ੍ਰੋਡਕਟ ਨੇ ਜਿਨ੍ਹਾਂ ਦੀ ਕਾਫੀ ਵਰਤੋਂ ਹੁੰਦੀ ਹੈ, ਤੇ ਉਹਨਾਂ ਦੇ ਕਾਫੀ ਚੰਗੇ ਰਿਜ਼ਲਟ ਆਉਂਦੇ ਆ ਸਬਜ਼ੀਆਂ ਦੀ ਜਾਂ ਹੋਰ ਕਿਸਮਾਂ ਦੇ ਪੌਦਿਆਂ ਦੀ ਝਾੜ ਵਧਾਉਣ ਦੇ ਵਿੱਚ, ਉਹਨਾਂ ਦੀ ਉਪਜ ਵਧਾਉਣ ਦੇ ਵਿੱਚ। ਸੋ ਉਹ ਅਸੀਂ ਇੱਕ ਬਾਇਓਸਟਿਮੂਲੈਂਟ ਪ੍ਰੋਡਕਟ ਸਾਨੂੰ ਮਿਲਿਆ ਸੀ, ਤੇ ਅਸੀਂ ਉਹ ਟੈਸਟ ਕਰਨਾ ਚਾਹੁੰਦੇ ਸੀ। ਉਹ ਫਿਰ ਅੱਧਿਆਂ ਪਲਾਟਸ ਦੇ ਵਿੱਚ ਅੱਗੇ ਜਾ ਕੇ ਰੂੜੀ ਦੀ ਖਾਦ ਵਾਲਿਆਂ 'ਚ ਵੀ ਤੇ ਬਿਨਾਂ ਰੂੜੀ ਦੀ ਖਾਦ ਤੋਂ ਵੀ ਫਿਰ ਅੱਧਿਆਂ ਦੇ ਵਿੱਚ ਉਹ ਪਾਇਆ। ਤੇ ਬਾਕੀ ਸਾਡੀਆਂ ਇਹ ਸੀਗੀਆਂ ਟ੍ਰੀਟਮੈਂਟਸ ਕਿ ਅਸੀਂ ਵੱਖਰੀਆਂ ਸਬਜ਼ੀਆਂ ਕੁਛ ਟ੍ਰਾਂਸਪਲਾਂਟ ਕੀਤੀਆਂ ਸੀ, ਕੁਛ ਸਿੱਧੀ ਬਿਜਾਈ ਕੀਤੀ ਸੀ। ਸੋ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਇਹ ਦੇਖਣ ਨੂੰ ਮਿਲੀ ਕਿ ਇੱਕ ਤਾਂ ਇਹ ਹੈ ਕਿ ਕੁਛ ਸਬਜ਼ੀਆਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਗੋਭੀ ਹੈ, ਗੋਭੀ ਦੇ ਵਿੱਚ ਜਦੋਂ ਅਸੀਂ ਕੰਪੋਸਟ ਪਾਈ, ਤੇ ਉਹ ਜਿੱਥੇ ਕੰਪੋਸਟ ਪਾਈ ਸੀ ਉੱਥੇ ਵਧੀਆ ਰਿਜ਼ਲਟ ਆਏ, ਰੂੜੀ ਦੀ ਖਾਦ ਪਾਈ। ਪਰ ਜਿੱਥੇ ਕੰਪੋਸਟ ਦੇ ਨਾਲ ਬਾਇਓਸਟਿਮੂਲੈਂਟ ਅਸੀਂ ਉਹ ਵੀ ਐਡ ਕੀਤਾ ਉਤਪਾਦ, ਤਾਂ ਉਹ ਕੁਛ ਜ਼ਿਆਦਾ ਡਬਲ ਡੋਜ਼ ਹੋ ਗਈ, ਉਹਦੇ ਨਾਲ ਉਹਨਾਂ ਜ਼ਿਆਦਾ ਉਹਦਾ ਬੂਟਿਆਂ ਦਾ ਫੈਲਾਅ ਨਹੀਂ ਬਣਿਆ। ਸੋ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਕੰਪੋਸਟ ਪਾਉਨੇ ਹੋ, ਉਹਦਾ ਟਾਈਮ ਕਿਹੜੇ ਟਾਈਮ ਪਾਈ ਹੈ। ਅਕਤੂਬਰ ਦੇ ਅਸੀਂ ਅਖੀਰ ਜਿਹੇ ਦੇ ਵਿੱਚ ਪਾਈ ਸੀ ਕਿ ਅੱਧ ਅਕਤੂਬਰ ਦੇ ਵਿੱਚ ਜਦੋਂ ਕੰਪੋਸਟ ਪਾਈ ਤੇ ਰਲਾਈ, ਤੇ ਪਿਛਲੇ ਸਾਲ ਅਕਤੂਬਰ ਦਾ ਮਹੀਨਾ ਬਹੁਤ ਗਰਮੀ ਰਹੀ ਹੈ। ਸੋ ਇਸ ਚੀਜ਼ ਦਾ ਵੀ ਖਿਆਲ ਰੱਖਣ ਵਾਲਾ, ਕਿਉਂਕਿ ਇਹ ਵੀ ਚੀਜ਼ ਸਾਨੂੰ ਉੱਥੇ ਦਿਖਦੀ ਸੀ ਕਿ ਜਿੱਥੇ ਅਸੀਂ ਕੰਪੋਸਟ ਪਾਈ, ਤੇ ਕੰਪੋਸਟ ਪਾਉਣ ਤੋਂ ਬਾਅਦ ਭਾਵੇਂ ਇੱਕ ਪਾਣੀ ਲੱਗਾ ਤੇ ਫਿਰ ਅਸੀਂ ਬੂਟੇ ਲਾਤੇ, ਪਰ ਕੰਪੋਸਟ ਦੀ ਤਾਸੀਰ ਥੋੜੀ ਜਿਹੀ ਗਰਮ ਹੁੰਦੀ ਹੈ, ਉਹ ਗਰਮੀ ਹੁੰਦੀ ਹੈ ਰੂੜੀ ਦੀ ਖਾਦ, ਤੇ ਉਹ ਜੜ੍ਹਾਂ ਨੂੰ ਕਈ ਵਾਰੀ ਖਰਾਬ ਕਰ ਦਿੰਦੀ ਹੈ। ਸੋ ਰੂੜੀ ਦੀ ਖਾਦ ਕਈ ਵਾਰੀ ਚੰਗਾ ਫਾਇਦਾ ਕਰਨ ਦੀ ਬਜਾਏ ਨੁਕਸਾਨ ਕਰ ਦਿੰਦੀ ਹੈ। ਦੂਜੇ ਪਾਸੇ ਅਸੀਂ ਇਹ ਦੇਖਿਆ ਕਿ ਮੂਲੀਆਂ ਦੇ ਵਿੱਚ ਜਿੱਥੇ ਬਾਇਓਸਟਿਮੂਲੈਂਟ ਪਾਇਆ ਸੀ, ਉੱਥੇ ਬਾਇਓਸਟਿਮੂਲੈਂਟ ਤੋਂ ਬਿਨਾਂ ਵਾਲੀਆਂ ਮੂਲੀਆਂ ਦੇ ਮੁਕਾਬਲੇ ਬਹੁਤ ਵਧੀਆ ਗਰੋਥ ਦਿੱਤੀ, ਬਹੁਤ ਵਧੀਆ ਝਾੜ ਹੋਇਆ। ਇਸੇ ਤਰ੍ਹਾਂ ਸ਼ਲਗਮਾਂ ਦੇ ਵਿੱਚ ਵੀ ਇਹੀ ਦੇਖਣ ਨੂੰ ਮਿਲਿਆ
ਕਿ ਜਿੱਥੇ ਅਸੀਂ ਕੁਝ ਵੀ ਨਹੀਂ ਸੀ ਪਾਇਆ, ਨਾ ਖਾਦ ਰੂੜੀ ਦੀ ਖਾਦ ਪਾਈ ਸੀ, ਨਾ ਬਾਇਓਸਟਿਮੂਲੈਂਟ ਪਾਇਆ ਸੀ, ਉੱਥੇ ਗੋਂਗਲੂਆਂ ਦਾ ਆਕਾਰ ਵੀ ਨਹੀਂ ਬਣਿਆ, ਉਹਨਾਂ ਦੀ ਪੈਦਾਵਾਰ, ਉਹਨਾਂ ਦਾ ਜਿਹੜਾ ਉਹਨਾਂ ਦਾ ਆਕਾਰ ਹੈ, ਪੱਤੇ ਵੀ ਛੋਟੇ ਸੀਗੇ। ਪਰ ਜਿੱਥੇ-ਜਿੱਥੇ ਅਸੀਂ ਬਾਇਓਸਟਿਮੂਲੈਂਟ ਪਾਇਆ ਜਾਂ ਰੂੜੀ ਦੀ ਖਾਦ ਪਾਈ, ਉੱਥੇ-ਉੱਥੇ ਸ਼ਲਗਮ ਜਿਹੜੇ ਆ ਗੋਂਗਲੂ, ਉਹ ਕਾਫੀ ਵਧੀਆ ਹੋਏ। ਸੋ ਇੱਕ ਤਾਂ ਇਹ ਸਾਨੂੰ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਇਹ ਜੈਵਿਕ ਖਾਦਾਂ ਨੇ, ਵੈਸੇ ਵੀ ਅੱਜ-ਕੱਲ੍ਹ ਖਾਸ ਤੌਰ ਉੱਤੇ ਘਰੇਲੂ ਪੱਧਰ ਉੱਤੇ ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਤਾਂ ਜੈਵਿਕ ਕਿਸਮ ਦੀਆਂ ਖਾਦਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ। ਸੋ ਇਹ ਇੱਕ ਸਿੱਟਾ ਵਧੀਆ ਕਾਮਯਾਬ ਸੀਗਾ ਕਿ ਜੈਵਿਕ ਖਾਦਾਂ ਦੀ ਮਹੱਤਤਾ ਉੱਥੋਂ ਪਤਾ ਲੱਗਦੀ ਹੈ। ਦੂਸਰੀ ਗੱਲ ਇਹ ਸੀਗੀ ਕਿ ਉੱਥੇ ਇੱਕ ਬਹੁਤ ਵਧੀਆ ਡੈਮੋਸਟ੍ਰੇਸ਼ਨ ਵਾਲੀ ਚੀਜ਼ ਸੀ, ਜਦੋਂ ਆਪਾਂ ਸਬਜ਼ੀਆਂ ਉਗਾਉਂਦੇ ਹਾਂ ਤਾਂ ਉਹ ਬੈਡਸ ਦੇ ਉੱਤੇ ਉਗਾਉਣੇ ਆ, ਉੱਪਰ ਉੱਚਾ ਕਰਕੇ। ਹਾਂਜੀ, ਉਹ ਬੈਡ ਬਣਾਏ ਸੀਗੇ, ਪਰ ਕੁਝ ਬੈਡ ਵਿਚਾਲਿਓਂ ਥੋੜ੍ਹੇ ਜਿਹੇ ਨੀਵੇਂ ਰਹਿ ਗਏ। ਉਸ ਸਮੇਂ ਤਾਂ ਅਸੀਂ ਖਿਆਲ ਨਹੀਂ ਸੀ ਕੀਤਾ, ਅਕਤੂਬਰ ਦੇ ਵਿੱਚ ਜਦੋਂ ਬੈਡ ਬਣਾਏ, ਪਰ ਇੰਨੇ ਲਗਾਤਾਰ ਮੀਂਹ ਪੈਣ ਦੇ ਨਾਲ ਜਦੋਂ ਡਰੇਨੇਜ ਦੀ ਸਮੱਸਿਆ ਆਈ, ਤਾਂ ਜਿੱਥੇ-ਜਿੱਥੇ ਕਿਤੇ ਬੈਡ ਨੀਵੇਂ ਰਹਿ ਗਏ ਸੀ, ਉੱਥੇ-ਉੱਥੇ ਜੜ੍ਹਾਂ ਦਾ ਗਾਲਾ ਹੋ ਗਿਆ। ਠੀਕ ਹੈ। ਸੋ ਇਸ ਕਰਕੇ ਇਹ ਵੀ ਇੱਕ ਵਧੀਆ ਚੀਜ਼ ਸੀਗੀ ਦੇਖਣ ਨੂੰ ਕਿ ਕਿਸੇ ਵੀ ਚੀਜ਼ ਦੇ ਵਿੱਚ ਜੇ 19-21 ਦਾ ਵੀ ਫਰਕ ਰਹਿ ਜਾਂਦਾ ਤਾਂ ਉਹਦੇ ਨਾਲ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ, ਖਾਸ ਤੌਰ ਉੱਤੇ ਜਿਵੇਂ ਬੈੱਡ ਦੀ ਉਚਾਈ ਦੀ ਆਪਾਂ ਗੱਲ ਕਰੀਏ। ਜੇ ਆਪਾਂ ਘਰੇ ਵੀ ਆਪਾਂ ਬਣਾਉਂਦੇ ਹਾਂ ਤਾਂ ਪ੍ਰੋਪਰ ਪਾਣੀ ਦਾ ਨਿਕਾਸ ਇਹ ਹੋਣਾ ਚਾਹੀਦਾ। ਘਰੇ ਆਮ ਤੌਰ ਦੇ ਉੱਤੇ ਘਰਾਂ ਦੀ ਬਗੀਚੀ ਦੇ ਵਿੱਚ ਵੀ ਇਹ ਦੇਖਿਆ ਗਿਆ ਕਿ ਅਕਸਰ ਸਬਜ਼ੀਆਂ ਜਦੋਂ ਜ਼ਿਆਦਾ ਉਹਨੂੰ ਪਾਣੀ ਲੱਗਦਾ ਤਾਂ ਉਹ ਗਲਦੀਆਂ ਨੇ ਜਾਂ ਪ੍ਰੋਡਕਟਿਵ ਨਹੀਂ ਹੁੰਦੀਆਂ। ਇਹਦੇ ਨਾਲ ਹੀ ਇੱਕ ਚੀਜ਼ ਹੋਰ ਸੀਗੀ, ਹਾਂਜੀ ਕੰਟੀਨਿਊ ਕਰੋ। ਹਾਂਜੀ, ਇਹਦੇ ਨਾਲ ਹੀ ਇੱਕ ਮੈਂ ਆਖਰੀ ਚੀਜ਼ ਹੋਰ ਦੱਸਦਾ ਕਿ ਜਿੱਥੇ ਜਿਹੜੀਆਂ ਸਬਜ਼ੀਆਂ ਦੇ ਵਿੱਚ ਡਬਲ ਡੋਜ਼ ਆਈ ਅਕਸਰ, ਕਿਉਂਕਿ ਅਸੀਂ ਨਾਈਟ੍ਰੋਜਨ ਖਾਦ ਵੀ ਥੋੜੀ ਪਾਈ ਸੀਗੀ, ਉਹ ਸਾਰਿਆਂ 'ਚ ਹੀ ਪਾਈ ਸੀ, ਪਰ ਜਿੱਥੇ ਨਾਈਟ੍ਰੋਜਨ ਖਾਦ ਦੇ ਨਾਲ ਨਾਲ ਅਸੀਂ ਜੈਵਿਕ ਖਾਦ ਵੀ ਪਾਤੀ, ਵਿੱਚ ਕੰਪੋਸਟ ਵੀ ਸੀਗੀ। ਉਹ ਇੱਕ ਦੋ ਪਲਾਟ ਇਹੋ ਜਿਹੇ ਸੀਗੇ ਜਿਹੜੇ ਪੱਤੇ ਬਹੁਤ ਵੱਡੇ ਕੱਢੇ ਉਹਨਾਂ ਨੇ, ਸਬਜ਼ੀਆਂ ਬਹੁਤ ਫੈਲੀਆਂ, ਪਰ ਕਿਉਂਕਿ ਇੰਨੀ ਜ਼ਿਆਦਾ ਉਹਦੇ 'ਚ ਨਾਈਟ੍ਰੋਜਨ ਖਾਦ ਦੀ ਮਾਤਰਾ ਆ ਗਈ ਸੀ ਜਾਂ ਜੈਵਿਕ ਖਾਦ ਦੀ ਵੀ, ਕਿ ਉਹ ਪੱਤੇ ਹੀ ਰਹੇ, ਉਹਦੇ ਵਿੱਚ ਉਹਨਾਂ ਨੂੰ ਫੁੱਲ ਪੈਣੇ ਜਾਂ ਉਹਨਾਂ ਨੂੰ ਫਲ ਲੱਗਣਾ ਉਹ ਡਿਲੇ ਹੋ ਗਿਆ ਜਾਂ ਬਿਲਕੁਲ ਲੱਗਿਆ ਹੀ ਨਹੀਂ। ਸੋ ਇਸ ਕਰਕੇ ਹਰੇਕ ਚੀਜ਼ ਦੀ ਮਿਣਵੀਂ ਮਾਤਰਾ ਕਿਸ ਤਰੀਕੇ ਦੇ ਨਾਲ ਆਪਾਂ ਪਾਉਣੀ ਹੈ ਤੇ ਕਿਹੜੀ ਜੈਵਿਕ ਖਾਦ ਕਿਸ ਤਰੀਕੇ ਦਾ ਅਸਰ ਕਰ ਸਕਦੀ ਹੈ, ਇਹ ਸਭ ਕੁਝ ਸਾਨੂੰ ਦੇਖਣ ਨੂੰ ਮਿਲਿਆ। ਤੇ ਡਾਕਟਰ ਬਰਾੜ, ਕੀ ਇਸ ਟਰਾਇਲ ਦੇ ਜਿਹੜੇ ਨਤੀਜੇ ਆ ਉਹ ਤੁਸੀਂ ਇੱਦਾਂ ਪ੍ਰਕਾਸ਼ਿਤ ਕਰੋਗੇ, ਜਿੱਦਾਂ ਹੁਣ ਤੁਸੀਂ ਦੱਸਿਆ ਵੀ, ਤਾਂ ਜੋ ਜਿਹੜੇ ਘਰੇਲੂ ਬਗੀਚੀ ਵਾਲੇ ਵੀ ਆ ਜਾਂ ਜਿਹੜੇ ਕੋਈ ਵੈਜੀਟੇਬਲ ਜਾਂ ਸਬਜ਼ੀਆਂ ਲਾਉਣ ਬਾਰੇ ਸੋਚ ਰਹੇ ਆ, ਵੀ ਉਹਨਾਂ ਨੂੰ ਇਸ ਪੂਰੇ ਟੈਸਟ ਤੋਂ ਕਾਫੀ ਮਦਦ ਮਿਲ ਸਕਦੀ ਹੈ? ਹਾਂਜੀ, ਬਿਲਕੁਲ ਅਸੀਂ ਕਰਾਂਗੇ। ਸਾਡੇ ਪ੍ਰੋਜੈਕਟ ਦੇ ਵਿੱਚ ਇਹ ਦਰਅਸਲ ਇਸ ਪ੍ਰੋਜੈਕਟ ਦੀ ਹਰ 3 ਮਹੀਨੇ ਬਾਅਦ ਰਿਪੋਰਟ ਜਾਂਦੀ ਹੈ ਜੀ ਸੈਕਰਾਮੈਂਟੋ ਨੂੰ। ਠੀਕ ਹੈ। ਤੇ ਉਹ ਰਿਪੋਰਟਾਂ ਅਸੀਂ ਸਾਂਭ ਕੇ ਰੱਖ ਰਹੇ ਹਾਂ। ਉਹ ਰਿਪੋਰਟਾਂ ਵੀ ਅਸੀਂ ਅਖੀਰ ਦੇ ਉੱਤੇ ਸਾਂਝੀਆਂ ਕਰਾਂਗੇ, ਪ੍ਰਕਾਸ਼ਿਤ ਕਰਾਂਗੇ, ਜਿੰਨੀਆਂ ਵੀ ਰਿਪੋਰਟਾਂ ਹੋਈਆਂ। ਤੇ ਉਹਨਾਂ ਰਿਪੋਰਟਾਂ ਦੇ ਵਿੱਚੋਂ ਜੇਕਰ ਹੋ ਸਕਿਆ, ਜੇ ਸਮੇਂ ਨੇ ਤੇ ਰਿਸੋਰਸਿਸ ਨੇ ਆਗਿਆ ਦਿੱਤੀ, ਤਾਂ ਉਹਦੇ ਵਿੱਚੋਂ ਜਿਹੜੇ ਮੁੱਖ ਨਤੀਜੇ ਨੇ, ਜਿਵੇਂ ਪਿਛਲੇ ਸਾਲ ਅਸੀਂ ਗਰਮੀਆਂ ਦੀਆਂ ਫਸਲਾਂ ਦੇ ਵਿੱਚ ਕੁਝ ਹੋਰ ਤੌਰ ਤਰੀਕੇ ਅਪਣਾਏ ਸੀਗੇ। ਉਦੋਂ ਉਹਨਾਂ ਦੀਆਂ ਕਰੂੰਬਲਾਂ ਨੂੰ ਅਸੀਂ ਛਾਂਗਦੇ ਰਹੇ ਸੀ, ਜਿਹਦੇ ਕਰਕੇ ਜਿਵੇਂ ਕੱਦੂ ਦੀ ਵੇਲ ਨੂੰ ਉੱਤੋਂ ਆਪਾਂ ਥੋੜਾ ਜਿਹਾ ਜਦੋਂ ਉਹਨੂੰ ਪਿੰਚਿੰਗ ਕਰਦੇ ਹਾਂ, ਉਹਦੀ ਸਿਰੇ ਵਾਲੀ ਜਿਹੜਾ ਵਾਧਾ ਹੈਗਾ ਉਹਨੂੰ ਆਪਾਂ ਉਂਗਲਾਂ ਦੇ ਨਾਲ ਤੋੜਦੇ ਹਾਂ, ਤਾਂ ਉਹਦੀਆਂ ਸਾਈਡਾਂ ਤੋਂ ਸ਼ਾਖਾਵਾਂ ਬਣਦੀਆਂ। ਉਹ ਜਿਵੇਂ ਜਿਵੇਂ ਅਸੀਂ ਤੋੜੀ ਜਾਂਦੇ ਹਾਂ ਉਵੇਂ ਉਵੇਂ ਉਹਦੀਆਂ ਸ਼ਾਖਾਵਾਂ ਵਧੀ ਜਾਂਦੀਆਂ। ਸੋ ਪਿਛਲੇ ਸਾਲ ਅਸੀਂ ਦੇਖਿਆ ਕਿ ਦੇਸੀ ਸਬਜ਼ੀਆਂ ਦੇ ਵਿੱਚ ਅਸੀਂ ਮਈ ਤੋਂ ਲੈ ਕੇ ਤਕਰੀਬਨ ਅਕਤੂਬਰ ਦੇ ਸ਼ੁਰੂ ਤੱਕ ਅਸੀਂ ਉਹ ਸਬਜ਼ੀਆਂ ਉਹਨਾਂ ਵੱਲਾਂ ਤੋਂ ਲਈਆਂ। ਸੋ ਇਹ ਨਿੱਕੀਆਂ ਨਿੱਕੀਆਂ ਤਕਨੀਕਾਂ ਨੇ ਜਿਨ੍ਹਾਂ ਨੂੰ ਪ੍ਰਕਾਸ਼ਿਤ ਵੀ ਕਰਾਂਗੇ ਜੀ, ਸਾਰੀ ਆਡੀਅנס ਦੇ ਨਾਲ ਸਾਂਝਾ ਵੀ ਕਰਾਂਗੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੀਆਂ ਗਰਮੀਆਂ ਦੇ ਵਿੱਚ ਫਿਰ ਅਸੀਂ ਇੱਕ ਹੋਰ ਮੀਟਿੰਗ ਕਰਕੇ ਇਸ ਤਰ੍ਹਾਂ ਦੀ ਲੋਕਾਂ ਨੂੰ ਦਿਖਾਵਾਂਗੇ ਜੀ। ਠੀਕ ਹੈ। ਸੋ ਡਾਕਟਰ ਬਰਾੜ, ਜਿੱਦਾਂ ਆਪਾਂ ਤੁਸੀਂ ਇਹ ਸਾਰਾ ਟਰਾਇਲ ਰਨ ਕੀਤਾ, ਸਾਰਾ ਕੁਛ ਜਿਹੜਾ ਉਹ ਆਪਾਂ ਹੁਣ ਦੇਖਿਆ, ਜਿੱਦਾਂ ਦਾ ਹੁਣ ਮੌਸਮ ਬਣਿਆ ਪਿਆ, ਸਭ ਕੁਛ ਪਛੇਤਾ ਵੀ ਜਿਹੜਾ ਉਹ ਲੱਗਣਾ ਆ, ਉੱਥੇ ਕਈਆਂ ਦੀ ਦਿਲਚਸਪੀ ਵੀ ਹੋਊਗੀ, ਜਿਹੜੇ ਲੋਕ ਪਹੁੰਚੇ ਹੋਣਗੇ ਵੀ ਮੈਂ ਵੀ ਇੱਦਾਂ ਦਾ ਇੱਕ ਧੰਦਾ ਜਾਂ ਇਸ ਵਾਲੇ ਪਾਸੇ ਨੂੰ ਵੈਜੀਟੇਬਲ ਫਾਰਮਿੰਗ ਦੇ ਵਿੱਚ ਵੈਜੀਟੇਬਲ ਫਾਰਮਰ ਜਿਹੜਾ ਉਹ ਬਣ ਸਕਦਾ ਆ। ਸੋ ਉਸ ਦਾ ਕਿੰਨਾ ਕੁ ਹੁਣ ਆਪਾਂ ਇਸ ਮਾਰਕੀਟ ਦੇ ਵਿੱਚ ਜਾਂ ਇਸ ਰਾਈਟ ਨਾਓ ਟੋਟਲ ਸਿਨਾਰੀਓ ਦੇ ਵਿੱਚ ਦੇਖੀਏ ਤੇ ਕਿੰਨੀ ਕੁ ਜਿਹੜੀ ਉਹਦਾ ਸਕੋਪ ਹੈਗਾ, ਕਿੰਨੀ ਕੁ ਜਿਹੜੀ ਉਸਦੀ ਜਗ੍ਹਾ ਆ? ਜੀ, ਦੇਖੋ ਇਹ ਬਹੁਤ ਹੀ ਅਪਰੋਪਰੀਏਟ ਤੇ ਢੁਕਵਾਂ ਸਵਾਲ ਹੈ। ਜਿਹੜਾ ਇਹ ਪ੍ਰੋਜੈਕਟ ਵੀ ਮੈਂ ਇਸੇ ਦੇ ਨਾਲ ਹੀ ਰਿਲੇਟ ਕਰਦਾ, ਇਹ ਪ੍ਰੋਜੈਕਟ ਸਾਨੂੰ ਦਿੱਤਾ ਸੀ ਹਾਈ ਟਨਲ ਦੇ ਵਿੱਚ ਸਬਜ਼ੀਆਂ ਗਰੋ ਕਰਨ ਦਾ।
ਜੀ ਸੋ ਹਾਈ ਟਨਲ ਦਾ ਮਤਲਬ ਉਹ ਹੁੰਦਾ ਕਿ ਜਦੋਂ ਆਪਾਂ ਜਾਂਦੇ ਆ ਬਾਹਰ ਕਾਉਂਟੀ ਦੇ ਵਿੱਚ ਸੜਕਾਂ ਤੇ ਡਰਾਈਵ ਕਰਦੇ ਆ ਨਾ, ਤਾਂ ਆਪਾਂ ਨੂੰ ਗੋਲ ਜਿਹੇ ਸਟਰਕਚਰ ਦੇਖਣ ਨੂੰ ਮਿਲਦੇ ਆ। ਕਈ ਵਾਰੀ ਤਾਂ ਉਹ PVC ਦੇ ਹੀ ਬਣੇ ਹੁੰਦੇ ਆ, ਤੇ ਕਈ ਵਾਰੀ ਉਹ ਅਲੂਮੀਨੀਅਮ ਦੀਆਂ ਜਾਂ ਸਟੀਲ ਦੀਆਂ ਗੋਲ ਪਾਈਪਾਂ ਦੇ ਬਣੇ ਹੁੰਦੇ ਆ। ਉਹਨਾਂ ਨੂੰ ਆਪਾਂ ਦੂਰੋਂ ਏਦਾਂ ਲੱਗਦਾ ਕਿ ਉਹ ਗ੍ਰੀਨ ਹਾਊਸ ਵਰਗੇ ਨੇ, ਆਪਾਂ ਉਹਨਾਂ ਨੂੰ ਹਾਈ ਟਨਲ ਕਹਿੰਦੇ ਆ। ਸੋ ਹਾਈ ਟਨਲ ਦੇ ਵਿੱਚ ਇਹ ਹੁੰਦਾ ਕਿ ਉਹਨਾਂ ਦੇ ਉੱਤੇ ਪਲਾਸਟਿਕ ਲੱਗਿਆ ਹੁੰਦਾ, ਪਲਾਸਟਿਕ ਦੀ ਸ਼ੀਟ ਹੈ ਜਿਹੜੀ ਚਿੱਟੀ ਜੀ, ਉਹ ਲੱਗੀ ਹੁੰਦੀ ਹੈ ਪਾਰਦਰਸ਼ੀ। ਗ੍ਰੀਨ ਹਾਊਸ ਤਾਂ ਬਹੁਤ ਮਹਿੰਗੇ ਤੇ ਬਹੁਤ ਵੱਡੇ ਸਟਰਕਚਰ ਹੁੰਦੇ ਆ। ਸੋ ਇਹ ਹਾਈ ਟਨਲ ਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਉੱਤੋਂ ਕਵਰ ਕਰਕੇ ਮੌਸਮ ਤੋਂ ਬਚਾਇਆ ਜਾ ਸਕੇ। ਸੋ ਐਤਕੀ ਜਿਹੜਾ ਸਾਡਾ ਪਲਾਟ ਸੀਗਾ, ਇਹਦੇ ਵਿੱਚ ਸਾਨੂੰ ਮੀਂਹ ਨੇ ਮੌਕਾ ਹੀ ਨਹੀਂ ਦਿੱਤਾ ਕਿ ਅਸੀਂ ਉਹਨੂੰ ਕਵਰ ਕਰੀਏ, ਪਰ ਦਰਅਸਲ ਇਹਨਾਂ ਹੀ ਇਸੇ ਹੀ ਤਰ੍ਹਾਂ ਦੀਆਂ ਮੌਸਮ ਦੀਆਂ ਤਬਦੀਲੀਆਂ ਤੋਂ ਬਚਾਉਣ ਵਾਸਤੇ ਸਾਡੀ ਸਬਜ਼ੀ ਦੀ ਕਾਸ਼ਤ ਨੂੰ ਇਹ ਹਾਈ ਟਨਲ ਦੇ ਸਟਰਕਚਰ ਬਣਾਏ ਜਾਂਦੇ ਆ। ਸੋ ਇਸ ਕਰਕੇ ਜਦੋਂ ਮੈਂ ਹਮੇਸ਼ਾ ਇਹ ਸਮਝਦਾ ਹੁੰਦਾ ਕਿ ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਹੈ, ਜਦੋਂ ਵੀ ਕੋਈ ਸਾਡੇ ਉੱਤੇ ਕੋਈ ਇੱਦਾਂ ਦੇ ਵਕਤ ਆਉਂਦਾ ਹੈ ਕਿ ਭਾਵੇਂ ਕੁਦਰਤੀ ਆਰੋਪੀ ਹੈ ਜਾਂ ਕੁਛ ਵੀ ਹੈ, ਤਾਂ ਉਹਦੇ ਨਾਲ ਨਜਿੱਠਣ ਵਾਸਤੇ ਸਾਨੂੰ ਨਵੇਂ ਤੌਰ ਤਰੀਕੇ ਅਪਣਾਉਣ ਦੀ ਸੋਝੀ ਵੀ ਮਿਲਦੀ ਹੈ। ਉਹਦੇ ਨਾਲ ਹੀ ਅਪਰਚੁਨਿਟੀ ਵੀ ਆਉਂਦੀ ਹੈ। ਅਪਰਚੁਨਿਟੀ ਆਉਂਦੀ ਹੈ ਕਿ ਅਸੀਂ ਉਹ ਗੈਪ ਨੂੰ ਕਿਸ ਤਰੀਕੇ ਨਾਲ ਫਿਲ ਕਰ ਸਕੀਏ, ਅਸੀਂ ਉਹਦੇ ਵਿੱਚ ਕਿਸ ਤਰੀਕੇ ਨਾਲ ਆਪਣਾ ਯੋਗਦਾਨ ਪਾ ਸਕੀਏ। ਸੋ ਜੇਕਰ ਹਾਈ ਟਨਲ ਦੀ ਕਲਟੀਵੇਸ਼ਨ ਕੀਤੀ ਜਾਂਦੀ ਹੈ ਤਾਂ ਇਸ ਮੌਸਮ ਦੇ ਉੱਤੋਂ ਇਸ ਮੌਸਮ ਤੋਂ ਬਚਾਇਆ ਜਾ ਸਕਦਾ ਸਬਜ਼ੀਆਂ ਨੂੰ। ਉਹਦੇ ਨਾਲ ਇਹ ਹੈ, ਮੰਨ ਲਓ ਜੇਕਰ ਤੁਹਾਡੇ ਕੋਲੇ ਹਾਈ ਟਨਲ ਸਟਰਕਚਰਸ ਹੈਗੇ ਨੇ ਤਾਂ ਤੁਸੀਂ ਉਹਦੇ ਉੱਪਰ ਪਲਾਸਟਿਕ ਦੇ ਕਵਰ ਪਾਏ ਹੋਏ ਨੇ, ਤਾਂ ਉਹਦੇ ਹੇਠਾਂ ਤੁਸੀਂ ਅਗੇਤੀ ਬਿਜਾਈ ਕਰ ਸਕਦੇ ਹੋ। ਤੇ ਜੇਕਰ ਤੁਸੀਂ ਅਗੇਤੀ ਬਿਜਾਈ ਕਰ ਸਕਦੇ ਹੋ ਤਾਂ ਉਹਦੇ ਨਾਲ ਇਹ ਹੈ ਕਿ ਤੁਸੀਂ ਅਗੇਤੀ ਉਹ ਮਾਰਕੀਟ ਦੇ ਵਿੱਚ ਲਿਆ ਸਕਦੇ ਹੋ, ਤੇ ਉਹਦੇ ਨਾਲ ਅਰਲੀ ਮਾਰਕੀਟ ਵਧੀਆ ਕੈਪਚਰ ਹੋ ਸਕਦੀ ਹੈ। ਸੋ ਇਹ ਇੱਕ ਬਹੁਤ ਵਧੀਆ ਲਾਹੇਵੰਦ ਇੱਕ ਤਰੀਕਾ ਹੋ ਸਕਦਾ ਹੈ ਇਸ ਤਰ੍ਹਾਂ ਦੇ ਵੈਜੀਟੇਬਲ ਫਾਰਮਿੰਗ ਨੂੰ ਸਟਾਰਟ ਕਰਨ ਦਾ। ਠੀਕ ਹੈ। ਸੋ ਇਹਦਾ ਡਾਕਟਰ ਬਰਾੜ ਵੀ ਜਿਹੜੀ ਹਾਈ ਟਨਲ ਦੀ ਇਹਦੀ ਕਾਸਟ ਅਮੂਮਨ ਕਿੰਨੀ ਕੁ ਹੁੰਦੀ ਆ? ਕੀ ਕੋਈ ਅਜਿਹੇ ਪ੍ਰੋਗਰਾਮ ਹਨ ਜਿਹੜੇ ਕੋਈ ਸਰਕਾਰ ਇਹਨਾਂ ਦੇ ਕਾਸਟ ਕਵਰ ਵੀ ਕਰਦੀ ਹੈ? ਜੀ, ਹਾਈ ਟਨਲ ਦੀ ਕਾਸਟ ਗ੍ਰੀਨ ਹਾਊਸ ਦੇ ਮੁਕਾਬਲੇ ਤਾਂ ਬਹੁਤ ਥੋੜੀ ਹੁੰਦੀ ਹੈ, ਪਰ ਫਿਰ ਵੀ ਇੱਕ ਛੋਟੇ ਲਘੂ ਪੱਧਰ ਦੇ ਫਾਰਮਰ ਦੇ ਵਾਸਤੇ ਪੱਲਿਓਂ ਖਰਚ ਕਰਨਾ ਥੋੜਾ ਔਖਾ ਹੁੰਦਾ। ਇਸੇ ਵਾਸਤੇ USDA ਜਿਹੜਾ ਅਮਰੀਕਾ ਦਾ ਖੇਤੀਬਾੜੀ ਮਹਿਕਮਾ, USDA ਦਾ NRCS ਵਿਭਾਗ ਹੈ, ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸਰਵਿਸ, ਉਹਨਾਂ ਦਾ ਹਾਈ ਟਨਲ ਨੂੰ ਲੈ ਕੇ ਕਾਫੀ ਪਪੂਲਰ, ਕਾਫੀ ਪੁਰਾਣਾ ਉਹਨਾਂ ਦਾ ਗ੍ਰਾਂਟ ਪ੍ਰੋਗਰਾਮ ਹੈ। ਉਹਨੂੰ ਇਕੁਇਪ ਕਹਿੰਦੇ, EQIP। ਠੀਕ ਹੈ। ਇਨਵਾਇਰਨਮੈਂਟਲ ਕੁਆਲਿਟੀ ਇਨਸੈਂਟਿਵਸ ਪ੍ਰੋਗਰਾਮ। ਸੋ ਉਹ ਇਕੁਇਪ ਦੇ ਰਾਹੀਂ ਤੁਸੀਂ ਹਾਈ ਟਨਲ ਦੇ ਵਾਸਤੇ ਗ੍ਰਾਂਟ ਅਪਲਾਈ ਕਰ ਸਕਦੇ ਹੋ। ਅੱਜ ਕੱਲ੍ਹ ਉਹ ਥੋੜਾ ਜਿਹਾ ਜ਼ਿਆਦਾ ਕੰਪੈਟੀਟਿਵ ਹੋਇਆ ਕਿਉਂਕਿ ਗ੍ਰਾਂਟ ਮਨੀ ਪਿੱਛੋਂ ਫੈਡਰਲ ਤੋਂ ਆ ਨਹੀਂ ਰਹੀ ਉਨੀ ਜ਼ਿਆਦਾ ਜਿੰਨੀ ਪਹਿਲਾਂ ਆਉਂਦੀ ਹੁੰਦੀ ਸੀ, ਤੇ ਐਪਲੀਕੈਂਟਸ ਕਾਫੀ ਜ਼ਿਆਦਾ ਹੋ ਗਿਆ, ਕੰਪੀਟੀਸ਼ਨ ਬਹੁਤ ਹੁੰਦਾ। ਪਰ ਫਿਰ ਵੀ ਇਹ ਜ਼ਰੂਰੀ ਨਹੀਂ ਕਿ ਉਹ ਮਿਲੇ ਹੀ ਨਾ, ਉਹਦੇ ਵਿੱਚ ਬਹੁਤ ਸਾਰੀਆਂ ਅਪਰਚੁਨਿਟੀਜ਼ ਨੇ। ਇੱਕ ਜਾਂ ਦੋ ਸਟਰਕਚਰਸ ਤੋਂ ਸ਼ੁਰੂ ਕੀਤਾ ਜਾ ਸਕਦਾ, 3-4 ਤੋਂ ਸ਼ੁਰੂ ਕੀਤਾ ਜਾ ਸਕਦਾ, ਫਿਰ ਹੌਲੀ ਹੌਲੀ ਵਧਾਏ ਜਾ ਸਕਦੇ ਆ। ਤੇ NRCS ਦੇ ਵਿੱਚ ਇੱਕ ਗੱਲ ਇਹ ਚੰਗੀ ਹੈ ਕਿ NRCS ਦੇ ਜਿੰਨੇ ਵੀ ਪ੍ਰੋਗਰਾਮ ਹੈ, ਜਿਨ੍ਹਾਂ ਨੂੰ ਮੈਂ ਜਾਣਿਆ, ਉਹਦੇ ਵਿੱਚ ਸਮਾਲ ਫਾਰਮਰ, ਲਘੂ ਕਿਸਾਨ ਕਹਿ ਲਓ, ਛੋਟੀ ਪੱਧਰ ਦੀ 5-10-20 ਏਕੜ ਦੀ ਖੇਤੀ, ਤੇ ਉਹਦੇ ਵਿੱਚ ਅੱਗੇ ਜਿਹੜੇ ਹਿਸਟੋਰੀਕਲੀ ਅੰਡਰਸਰਵਡ ਨੇ, HU ਕੈਟਾਗਰੀ ਹੈ, ਹਿਸਟੋਰੀਕਲੀ ਅੰਡਰਸਰਵਡ ਦੇ ਵਿੱਚ ਆਪਾਂ ਕੋਈ ਉਮੰਗ ਭਾਈਚਾਰਾ ਹੈ, ਪੰਜਾਬੀ ਭਾਈਚਾਰਾ ਹੈ, ਜਿਹੜੇ ਅੰਗਰੇਜ਼ੀ ਨਹੀਂ ਬੋਲਦੇ, ਭਾਸ਼ਾ ਕੋਈ ਹੋਰ ਬੋਲਦੇ ਨੇ। ਸੋ ਉਹ ਸਾਰੀਆਂ ਪਾਪੂਲੇਸ਼ਨਸ, ਸਾਰੇ ਭਾਈਚਾਰੇ ਉਹਦੇ ਵਿੱਚ ਆ ਜਾਂਦੇ ਆ। ਸੋ ਉਹਨਾਂ ਵਾਸਤੇ ਵੱਖਰੇ ਇਨਸੈਂਟਿਵ ਨੇ, ਉਹਨਾਂ ਵਾਸਤੇ ਦੂਸਰਿਆਂ ਨਾਲੋਂ ਜ਼ਿਆਦਾ ਇਨਸੈਂਟਿਵ ਨੇ। ਸੋ ਮਤਲਬ ਪਰ ਏਕੜ ਜਾਂ ਪਰ ਸਕੁਅਰ ਫੁੱਟ ਦੀ ਜੋ ਲਾਗਤ ਦਾ ਖਰਚਾ ਸਰਕਾਰ ਉਹਨਾਂ ਨੂੰ ਦਿੰਦੀ ਹੈ, ਉਹ ਬਾਕੀਆਂ ਨਾਲੋਂ ਜ਼ਿਆਦਾ ਹੈ। ਸੋ ਇਸ ਕਰਕੇ ਜੇਕਰ ਸਾਡੇ ਭਾਈਚਾਰੇ ਦੇ ਵਿੱਚੋਂ ਕੋਈ ਵੀ ਸੱਜਣ ਇੱਦਾਂ ਦੇ ਕਿਸੇ ਪ੍ਰੋਜੈਕਟ ਨੂੰ ਸਟਾਰਟ ਕਰਨਾ ਚਾਹੁੰਦੇ ਆ, ਤਾਂ ਸਰਕਾਰ ਵੱਲੋਂ ਹੋਰ ਵਧੇਰੇ ਇਨਸੈਂਟਿਵਸ ਹੈਗੇ ਜਿਨ੍ਹਾਂ ਦਾ ਫਾਇਦਾ ਉਠਾਇਆ ਜਾ ਸਕਦਾ। ਤੇ ਉਹ ਲੋਕ ਜਿਹੜੇ ਸ਼ੁਰੂ ਕਰਨਾ ਚਾਹੁੰਦੇ ਨੇ, ਉਹ ਫਿਰ ਜੇ ਪੱਗ ਦੇ ਨਾਲ ਕਰਕੇ, ਜਿੱਦਾਂ ਤੁਸੀਂ ਆ ਜਾਂ ਬਾਕੀ ਮਾਹਰ ਨੇ, ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਆ ਸਕਦੇ ਨੇ? ਜੀ ਬਿਲਕੁਲ, ਤੁਸੀਂ ਪੱਗ ਸੰਸਥਾ ਦੇ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਸਾਡੇ ਨਾਲ ਯੂਨੀਵਰਸਿਟੀ ਦੇ ਵਿੱਚ ਸੰਪਰਕ ਕਰ ਸਕਦੇ ਹੋ। ਯੂਨੀਵਰਸਿਟੀ ਦੇ ਵਿੱਚ ਇਹ ਹੈ ਕਿ ਅਸੀਂ ਤਾਂ ਗਾਈਡ ਕਰਨ ਦਾ ਸਾਡਾ ਕੰਮ ਹੈ। ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਗ੍ਰਾਂਟ ਲਿਖਣੀ ਹੈ,
ਜਾਂ NRCS ਦੇ ਨਾਲ ਤੁਹਾਡਾ ਤਾਲਮੇਲ ਕਰਵਾ ਸਕਦੇ ਆ, ਜਾਂ ਫਿਰ NRCS ਦਾ ਫੀਲਡ ਆਫਿਸ ਹੁੰਦਾ ਫ੍ਰੈਜ਼ਨੋ ਦੇ ਵਿੱਚ, ਫੀਲਡ ਆਫਿਸ ਹੈਗਾ ਸੈਕਰਾਮੈਂਟੋ ਦੇ ਵਿੱਚ ਵੀ ਹੈਗਾ, ਕੈਲੀਫੋਰਨੀਆ ਦੇ ਵਿੱਚ ਕਾਫੀ ਜਗ੍ਹਾ ਨੇ। ਫ੍ਰੈਜ਼ਨੋ ਦੇ ਫੀਲਡ ਆਫਿਸ ਨੂੰ ਤੁਸੀਂ ਸੰਪਰਕ ਸਿੱਧਾ ਵੀ ਕਰ ਸਕਦੇ ਹੋ। ਜੀ, ਬਿਲਕੁਲ। ਜੀ ਇੱਥੇ ਆਪਾਂ ਬਿਲਕੁਲ। ਇੱਕ ਡਾਕਟਰ ਬਰਾੜ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਜੀ ਇਸ ਦੇ ਹੋਰ ਵਿੱਚ ਜਾ ਕੇ ਡੂੰਘਾਈ ਦੇ ਵਿੱਚ ਜਾਣ ਦੀ ਆਪਾਂ ਗੱਲਬਾਤ ਕਰਦੇ ਹਾਂ। ਇਵੈਂਚੁਅਲੀ ਜਦੋਂ ਹੋ ਜਾਂਦੀਆਂ ਆ ਸਬਜ਼ੀਆਂ ਤੇ ਵੇਚਣੀਆਂ ਕਿੱਦਾਂ, ਆਈ ਥਿੰਕ ਉਹ ਸਭ ਤੋਂ ਵੱਡੀ ਜਿਹੜੀ ਇੱਕ ਪ੍ਰੋਬਲਮ ਆ, ਉਸ ਦੀ ਮਾਰਕੀਟਿੰਗ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਕੀ ਜਿਹੜੀ ਐਕਸਪੀਰੀਅੰਸ ਤੁਹਾਡਾ ਦੱਸਦਾ ਹੈ, ਉਸ ਦੇ ਉੱਤੇ ਆਪਾਂ ਚਰਚਾ ਕਰਾਂਗੇ। ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਜੀ।
ਬ੍ਰੇਕ ਤੋਂ ਬਾਅਦ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਅਪਡੇਟ ਫਾਰਮਿੰਗ ਚੱਲ ਰਿਹਾ ਤੇ ਆਪਣੇ ਨਾਲ ਫਰੈਸਨੋ ਸਟੇਟ ਯੂਨੀਵਰਸਿਟੀ ਤੋਂ ਡਾਕਟਰ ਗੁਰਪ੍ਰੀਤ ਬਰਾੜ ਜੀ ਜੁੜੇ ਹੋਏ ਨੇ। ਡਾਕਟਰ ਬਰਾੜ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਗੱਲਬਾਤ ਆਪਾਂ ਜਿਹੜੀ ਆ ਸਮਾਲ ਸਕੇਲ ਵੈਜੀਟੇਬਲ ਫਾਰਮਿੰਗ ਨੂੰ ਲੈ ਕੇ ਸ਼ੁਰੂ ਕੀਤੀ ਸੀ ਬ੍ਰੇਕ ਤੋਂ ਪਹਿਲਾਂ ਵੀ ਇਹ ਇੱਕ ਵਧੀਆ ਚਾਂਸ ਮੌਕਾ ਜਿਹੜਾ ਉਹ ਸਭ ਦੇ ਲਈ ਹੋ ਸਕਦਾ ਆ ਜੇ ਕੋਈ ਇਸ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਚਾਹੁੰਦਾ ਆ। ਡਾਕਟਰ ਗੁਰਪ੍ਰੀਤ ਬਰਾੜ, ਇਸ ਦੀ ਮੁੱਢਲੀਆਂ ਜ਼ਰੂਰਤਾਂ ਜੇ ਤੁਸੀਂ ਦੱਸ ਸਕਦੇ ਆ, ਕਿੱਦਾਂ ਦਾ ਇਕਵਿਪਮੈਂਟ, ਕਿੱਦਾਂ ਦੀ ਕੋਈ ਚੀਜ਼ ਜਿਹੜੀ ਉਹ ਚਾਹੀਦੀ ਹੈ ਜੇ ਕੋਈ ਸੋਚ ਰਿਹਾ ਵੀ ਉਹ ਇਸ ਪਾਸੇ ਵੱਲ ਨੂੰ ਉਸਨੇ ਸ਼ੁਰੂਆਤ ਕਰਨੀ ਆ ਤਾਂ? ਜੀ ਇਹਦੇ ਲਈ ਮੈਂ ਦੇਖ ਰਿਹਾ ਸੀਗਾ ਕਿ USDA ਦਾ ਜਿਹੜਾ ਮਹਿਕਮਾ ਹੈ ਨਾ, ਉਹਦੇ ਵਿੱਚ ਜਿਵੇਂ ਆਪਾਂ ਪਹਿਲਾਂ ਪ੍ਰੋਗਰਾਮਸ ਦੀ ਗੱਲ ਕਰ ਰਹੇ ਸੀਗੇ ਜੀ, ਤਾਂ ਛੋਟੇ ਫਾਰਮਰ ਨੂੰ ਸਹਾਇਤਾ ਦੇਣ ਵਾਸਤੇ ਉਹਨਾਂ ਦੇ ਗ੍ਰਾਂਟ ਪ੍ਰੋਗਰਾਮ ਨੇ, ਇਨਸੈਂਟਿਵਸ ਨੇ। ਛੋਟੇ ਫਾਰਮਰ ਨੂੰ ਨਿੱਕੀ ਨਿੱਕੀ ਚੀਜ਼ਾਂ ਤੋਂ ਸ਼ੁਰੂਆਤ ਕਰ ਰਹੇ। ਤੁਸੀਂ ਇਕਵਿਪਮੈਂਟ ਦੀ ਗੱਲ ਕੀਤੀ, ਇਕਵਿਪਮੈਂਟ ਪਰਚੇਜ਼ ਕਰਨਾ ਹੈ ਜਾਂ ਆਰਗੈਨਿਕ ਵੱਲ ਨੂੰ ਟ੍ਰਾਂਜੀਸ਼ਨ ਕਰਨੀ ਹੈ, ਉਹ ਸਰਟੀਫਿਕੇਸ਼ਨ ਲੈਣੀ ਹੈ। ਬਹੁਤ ਸਾਰੇ ਇਹੋ ਜਿਹੇ ਨਿੱਕੇ ਨਿੱਕੇ ਪ੍ਰੋਗਰਾਮ ਨੇ ਉਹਨਾਂ ਦੇ, ਜਿਹਦੇ ਵਿੱਚ ਸਿੱਧੀਆਂ ਗ੍ਰਾਂਟਾਂ ਦਿੰਦੇ ਆ ਜਾਂ ਫਿਰ ਮਾਈਕਰੋ ਲੋਨ ਵੀ ਹੈਗੇ ਨੇ ਉਹਨਾਂ ਦੇ, ਜਿਹੜਾ ਕਿ ਤੁਹਾਨੂੰ ਹੈਲਪ ਕਰ ਸਕਦੇ ਆ ਛੋਟੇ ਪੱਧਰ ਦੇ ਉੱਤੇ ਲਘੂ ਖੇਤੀ ਕਰਨ ਵਾਸਤੇ। ਤੁਸੀਂ ਗੱਲ ਕੀਤੀ ਕਿ ਕੀ ਕੀ ਇਕਵਿਪਮੈਂਟ ਚਾਹੀਦਾ, ਇਹਦੀ ਸਕੇਲ ਦੇ ਉੱਤੇ ਡਿਪੈਂਡ ਕਰਦਾ ਕਿ ਕਿੰਨਾ ਕੁ ਬਹੁਤ ਹੀ ਛੋਟਾ ਪੱਧਰ ਹੈ, 2 4 5 ਏਕੜ ਨੇ ਜਾਂ 10 ਏਕੜ ਨੇ ਜਾਂ 20 ਏਕੜ ਨੇ। ਉਹਦੇ ਹਿਸਾਬ ਦੇ ਨਾਲ ਡਿਪੈਂਡ ਕਰਦਾ ਕਿ ਜਿਹੜੇ ਹਾਈ ਟਨਲ ਸਟਰਕਚਰਸ ਨੇ ਉਹ ਇਸ ਤਰੀਕੇ ਦੇ ਨਾਲ ਹੀ ਬਿਲਡ ਕੀਤੇ ਹੁੰਦੇ ਆ ਕਿ ਉਹਨਾਂ ਦੇ ਵਿੱਚ ਜੋ ਵੀ ਅਸੀਂ ਕਾਸ਼ਤ ਕਰਨਾ ਉਸ ਦਾ ਜ਼ਮੀਨ ਦੇ ਉੱਤੇ ਹੀ ਕਾਸ਼ਤ ਹੋਣਾ। ਉਹਦੇ ਵਿੱਚ ਜਿਵੇਂ ਗ੍ਰੀਨ ਹਾਊਸ ਦੇ ਵਿੱਚ ਤਾਂ ਇਹ ਹੁੰਦਾ ਕਿ ਬੈਂਚ ਬਣੇ ਹੁੰਦੇ ਆ ਤੇ ਬੈਂਚਾਂ ਦੇ ਉੱਤੇ ਅਸੀਂ ਪੌਟਸ ਹੁੰਦੇ ਆ, ਇਦਾਂ ਦੇ ਸਟਰਕਚਰ ਲੈਂਦੇ ਆ ਆਪਾਂ, ਬਹੁਤ ਸਾਰੇ ਪਲਾਸਟਿਕ ਦੇ ਹੋਰ ਚੀਜ਼ਾਂ ਹੁੰਦੀਆਂ ਨੇ। ਇਹੋ ਜਿਹਾ ਕੁਝ ਨਹੀਂ ਹੈ ਇਹਦੇ ਵਿੱਚ। ਉਗਾਉਣਾ ਤੁਸੀਂ ਜ਼ਮੀਨ ਦੇ ਉੱਤੇ ਹੈ, ਪਰ ਉੱਤੇ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਦੀ ਪਾਰਦਰਸ਼ੀ ਤਰਪਾਲ ਪਾ ਕੇ ਉਗਾਉਣਾ। ਸੋ ਉਹਦੇ ਵਿੱਚ ਜੋ ਤੁਸੀਂ, ਜੇਕਰ ਤੁਹਾਨੂੰ ਇਹ ਗ੍ਰਾਂਟ ਮਿਲ ਜਾਂਦੀ ਹੈ ਜਾਂ ਤੁਸੀਂ ਸਟਰਕਚਰਸ ਬਣਾ ਲੈਂਦੇ ਹੋ, ਤਾਂ ਉਹਦੇ ਵਿੱਚ ਫਿਰ ਉਹਦੇ ਅੰਦਰ ਇੱਕ ਤਾਂ ਤੁਹਾਨੂੰ ਇਰੀਗੇਸ਼ਨ ਸਿਸਟਮ, ਜੇ ਡ੍ਰਿਪ ਇਰੀਗੇਸ਼ਨ ਲਾਉਣਾ ਹੈ ਜਾਂ ਸਪ੍ਰਿੰਕਲਰ ਇਰੀਗੇਸ਼ਨ ਸਿਸਟਮ ਲਾਉਣਾ, ਉਹਦੇ ਸਿਸਟਮ ਦੇ ਵਾਸਤੇ ਵੀ ਸਰਕਾਰੀ ਗ੍ਰਾਂਟ ਮਿਲ ਜਾਂਦੀ ਹੈ। ਮਾਈਕਰੋ ਇਰੀਗੇਸ਼ਨ ਸਿਸਟਮ ਤੁਸੀਂ ਲਾਉਣਾ, ਇੱਕ ਸਿਸਟਮ ਚਾਹੀਦਾ ਹੈ। ਦੂਸਰੀ ਗੱਲ, ਤੁਹਾਨੂੰ ਛੋਟੀ ਮਸ਼ੀਨਰੀ, ਕੋਈ ਛੋਟਾ ਟਰੈਕਟਰ, ਜਿਹੜੇ ਲਘੂ ਟਰੈਕਟਰ ਹੁੰਦੇ ਨੇ, ਮਤਲਬ 20 22 25 ਹਾਰਸ ਪਾਵਰ ਵਾਲੇ ਜਿਹੜੇ ਟਰੈਕਟਰ ਨੇ ਛੋਟੇ, ਉਹ ਟਰੈਕਟਰ ਚਾਹੀਦਾ ਹੈ। ਤੇ ਜਾਂ ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ, ਕੋਈ ਬੈੱਡ ਮੇਕਰ, ਜਿਹੜੇ ਉਹ ਵੀ ਅੱਜ ਕੱਲ੍ਹ ਸਸਤੇ ਆ ਜਾਂਦੇ ਨੇ। ਬੈੱਡ ਮੇਕਰ ਹੋ ਗਿਆ, ਕੁਛ ਛੋਟੀਆਂ ਡਿਸਕਾਂ ਹੋ ਗਈਆਂ, ਜਾਂ ਕਲਟੀਵੇਸ਼ਨ, ਛੋਟੀ ਕਲਟੀਵੇਟਰ ਹੋ ਗਈ। ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਜਿਹੜਾ ਹੱਥ ਨਾਲ, ਜਿਹੜਾ ਵਾਕ ਬਿਹਾਈਂਡ ਕਲਟੀਵੇਟਰ ਹੁੰਦਾ ਨਾ, ਜਾਂ ਵਾਕ ਬਿਹਾਈਂਡ ਉਹਨੂੰ ਟਰੈਕਟਰ ਕਹਿੰਦੇ ਨੇ, ਇਦਾਂ ਦੇ, ਉਹਦੇ ਨਾਲ ਵੀ ਉਹ ਕੰਮ ਚਲਾ ਲੈਂਦੇ ਨੇ। ਸੋ ਬਹੁਤ ਸਾਰੀਆਂ ਥਾਵਾਂ ਇਹੋ ਜਿਹੀਆਂ ਵੀ ਨੇ, ਜੇਕਰ ਤੁਸੀਂ ਸਾਲ ਦੇ ਵਿੱਚ 2 ਵਾਰੀ ਇਹ ਕੰਮ ਕਰਨਾ ਹੈਗਾ, ਉਹਦੀ ਜਦੋਂ ਬੀਜਣ ਵੇਲੇ, ਤਾਂ ਤੁਸੀਂ ਰੈਂਟਲ ਦੇ ਨਾਲ ਵੀ ਸਾਰ ਸਕਦੇ ਹੋ। ਸੋ ਜੇਕਰ ਲਘੂ ਪੱਧਰ ਦੇ ਤੇ ਤੁਸੀਂ ਸਟਾਰਟ ਕਰਨਾ ਹੈ ਤਾਂ ਤੁਸੀਂ ਬਹੁਤ ਹੀ ਥੋੜੀ ਇਨਵੈਸਟਮੈਂਟ ਦੇ ਨਾਲ ਸਟਾਰਟ ਕਰ ਸਕਦੇ ਹੋ। ਹਾਂ, ਇਹਦੇ ਵਿੱਚ ਇਹ ਹੈ ਕਿ ਇਹ ਜਿਹੜੇ ਵੀ ਪ੍ਰੋਸੈਸ ਨੇ, ਖਾਸ ਤੌਰ ਤੇ ਸਬਜ਼ੀਆਂ ਵਾਲੇ, ਇਹ ਥੋੜੇ ਜਿਹੇ ਲੇਬਰ ਇੰਟੈਂਸਿਵ ਨੇ। ਸੋ ਇਸ ਕਰਕੇ ਇਹ ਦੇਖਿਆ ਗਿਆ ਕਿ ਸਾਡੀ ਸੈਂਟਰਲ ਵੈਲੀ ਦੇ ਵਿੱਚ ਜਿਹੜੇ ਲਘੂ ਪੱਧਰ ਦੇ, ਮੈਂ ਲਘੂ ਤਾਂ ਕਹਿ ਰਿਹਾ ਕਿ ਜਦੋਂ ਆਪਾਂ ਸਮਾਲ ਫਾਰਮ ਕਹਿੰਦੇ ਹਾਂ ਨਾ, ਤਾਂ USDA ਦੀ ਡੈਫੀਨੇਸ਼ਨ ਸਮਾਲ ਫਾਰਮਸ ਦੀ ਅਮਰੀਕਾ ਦੇ ਵਿੱਚ ਥੋੜੀ ਹੋਰ ਹੈ ਕਿ ਐਸਾ ਫਾਰਮ ਜਿਹੜਾ 1000 ਤੋਂ ਲੈ ਕੇ 2.5 ਲੱਖ ਦੇ ਵਿੱਚ ਆਮਦਨੀ ਕਰਦਾ ਹੋਵੇ, 2.5 ਲੱਖ ਤੋਂ ਜ਼ਿਆਦਾ ਆਮਦਨੀ ਨਾ ਹੋਵੇ। ਪਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਦੋਂ ਸਮਾਲ ਫਾਰਮ ਦੀ ਗੱਲ ਕਰਦੀ ਹੈ ਤਾਂ 40-50 ਏਕੜ ਤੋਂ ਛੋਟੇ ਫਾਰਮਰ ਨੂੰ ਆਮ ਤੌਰ ਦੇ ਉੱਤੇ ਆਪਾਂ ਸਮਾਲ ਫਾਰਮ ਮੰਨਦੇ ਆ। ਤੇ ਜਿਹੜੇ ਉਹਦੇ ਵਿੱਚ ਵੀ ਆਪਣੇ ਕੋਈ 5 ਏਕੜ, 10 ਏਕੜ, 20 ਏਕੜ ਵਾਲੇ ਨੇ, ਮੈਂ ਉਹਨਾਂ ਨੂੰ ਲਘੂ ਫਾਰਮਰ ਕਹਿੰਦਾ ਕਿ ਉਹਨਾਂ ਦੀ ਸਕੇਲ ਬਹੁਤ ਹੀ ਛੋਟੀ ਹੈ। ਸੋ ਉਹਦੇ ਵਿੱਚ ਲੇਬਰ ਉਹਦਾ ਸਭ ਤੋਂ ਵੱਡਾ ਕੰਪੋਨੈਂਟ ਹੁੰਦਾ। ਤੇ ਅਕਸਰ ਇਹ ਦੇਖਦੇ ਆ ਕਿ ਜਿੰਨੇ ਆਪਣੇ ਲੋਕਲ ਪੱਧਰ ਦੇ ਉੱਤੇ ਫਾਰਮਰ ਨੇ, ਉਹ ਜਿਵੇਂ ਹੋਮਸਟੇਡ ਆਪਾਂ ਕਹਿ ਦਿੰਦੇ ਆ ਕਿ ਵਿੱਚ ਘਰ ਹੈ ਤੇ ਪਿੱਛੇ ਡਾਈਵਰਸਿਫਾਈਡ ਫਾਰਮ ਹੈ, ਤੇ ਸਾਰਾ ਟੱਬਰ ਥੋੜੀ ਮਿਹਨਤ ਕਰਕੇ ਤੇ ਉਹਦੇ ਵਿੱਚੋਂ ਆਪਣਾ ਇੱਕ ਸਾਈਡ ਇਨਕਮ ਜਿਹੜੀ ਕੱਢਦਾ। ਮੈਂ ਉਸ ਸਕੇਲ ਦੀ ਗੱਲਬਾਤ ਖਾਸ ਤੌਰ ਦੇ ਉੱਤੇ ਕਰ ਰਿਹਾ। ਪਰ ਸਕੇਲ ਜਿਹੜੀ ਵੀ ਹੈ, ਜੇ ਉਸ ਤੋਂ ਵੱਡੇ ਕਮਰਸ਼ੀਅਲ ਪੱਧਰ ਤੇ ਵੀ ਕਰਨੀ ਹੈ ਤਾਂ ਉਹ ਪ੍ਰੋਜੈਕਟ ਵੱਖਰੇ ਤਰੀਕੇ ਦਾ ਬਣਾਇਆ ਜਾ ਸਕਦਾ ਜੀ। ਸੋ ਛੋਟੇ ਜਿਹੜੇ ਥਾਂ ਤੋਂ ਲੈ ਕੇ ਵੱਡੇ ਥਾਂ ਦੇ ਲਈ ਜਿਹੜਾ ਸਭ ਕੁਝ ਤਿਆਰ ਕੀਤਾ ਜਾ ਸਕਦਾ। ਇਸ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਡਾਕਟਰ ਬਰਾੜ, ਕਈ ਜਣੇ ਸੋਚ ਰਹੇ ਹੋਣਗੇ ਕਿ ਮੈਂ ਆਪਣੇ ਘਰਾਂ ਦੇ ਬੈਕਯਾਰਡ ਦੇ ਵਿੱਚ ਵੀ ਕੁਝ ਅਜਿਹਾ ਜਿਹੜਾ ਉਹ ਕੰਮ ਕਰ ਸਕਦਾ। ਵੀ ਚਲੋ ਜੀ, ਕਈਆਂ ਦੇ ਕੋਲ ਥੋੜੀ ਜ਼ਿਆਦਾ ਸਪੇਸ ਹੁੰਦੀ ਆ, ਕਈਆਂ ਦੇ ਕੋਲ ਚਲੋ ਆਪਣੇ ਲਈ ਹੁੰਦੀ ਆ,
ਕੀ ਉਹ ਵੀ ਸੋਚ ਸਕਦੇ ਆ ਵੀ ਆਪਾਂ ਇਦਾਂ ਦਾ ਕਰੀਏ? ਹਾਂਜੀ, ਇਹ ਤਾਂ ਅਸੀਂ ਹਮੇਸ਼ਾ ਹੀ ਕਹਿੰਦੇ ਹੁੰਦੇ ਹਾਂ ਜਦੋਂ ਇਹ ਸਾਡਾ ਜਿਹੜੇ ਪ੍ਰੋਜੈਕਟ ਦੀ ਆਪਾਂ ਗੱਲ ਕੀਤੀ ਸੀ ਸੈਂਗਰ ਦੇ ਵਿੱਚ ਜਿਹੜਾ ਟਰਾਇਲ ਆ ਡੈਮੋਸਟ੍ਰੇਸ਼ਨ ਵਾਲਾ, ਹਾਂਜੀ। ਉਹਦੇ ਵਿੱਚ ਵੀ ਅਸੀਂ ਘਰੇਲੂ ਬਗੀਚੀ ਵਾਲੇ ਜਿੰਨੇ ਵੀ ਸਾਡੇ ਕਮਿਊਨਿਟੀ ਮੈਂਬਰ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਹਾਂ। ਇਹ ਤਾਂ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਕੋਲੇ ਕਾਫੀ ਅਪਰਚੁਨਿਟੀਜ਼ ਹੁੰਦੀਆਂ ਨੇ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਬੈਕਯਾਰਡ ਵੀ ਬਹੁਤ ਖੁੱਲੇ ਨੇ ਜਾਂ ਘਰਾਂ ਦੇ ਨਾਲ ਖੁੱਲੀ ਥਾਂ ਕਾਫੀ ਜ਼ਿਆਦਾ, ਤੇ ਉਹ ਆਪਣੇ ਤੌਰ ਦੇ ਉੱਤੇ ਆਪਣੀ ਫੈਮਿਲੀ ਦੇ ਵਾਸਤੇ ਤਾਂ ਇਹਨਾਂ ਤਕਨੀਕਾਂ ਦੇ ਨਾਲ ਕਾਸ਼ਤਕਾਰੀ ਕਰ ਹੀ ਸਕਦੇ ਆ, ਤਾਂ ਕਿ ਇਸ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਜਦੋਂ ਪ੍ਰੋਡਿਊਸ ਵੀ ਮਹਿੰਗਾ ਹੈ ਜਾਂ ਬਹੁਤ ਹੀ ਵਾਰੀ ਜਿਵੇਂ ਐਤਕੀ ਮੌਸਮ ਦੀ ਮਾਰ ਪੈ ਗਈ ਹੈ, ਕਈ ਵਾਰੀ ਤੁਸੀਂ ਜਾਣਦੇ ਹੋ ਤਾਂ ਸਲਾਦ 2-3 ਸਾਲ ਪਹਿਲਾਂ ਵੀ ਇਹ ਹੋਇਆ ਸੀਗਾ ਕਿ ਸਾਰੀ ਅਪ੍ਰੈਲ ਦਾ ਮਹੀਨਾ ਮੀਂਹ ਪੈਂਦਾ ਰਿਹਾ ਤੇ ਬਾਅਦ ਦੇ ਵਿੱਚ ਸਲਾਦ ਨਹੀਂ ਸੀ ਲੱਭਦੇ। ਸੋ ਉਹ ਜਿਹੜੀਆਂ ਚੀਜ਼ਾਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਥੋੜੀ ਬਹੁਤੇ ਪੱਧਰ ਦੇ ਉੱਤੇ ਤਾਂ ਕਰ ਹੀ ਸਕਦੇ ਹੋ। ਇਸ ਗੱਲ ਦੇ ਲਈ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਪਰ ਇਹਦੇ ਵਿੱਚ ਵੀ ਇਹ ਹੈ ਕਿ ਤੁਸੀਂ ਯੂਨੀਵਰਸਿਟੀ ਦੇ ਨਾਲ ਜਾਣਕਾਰੀ ਦੇ ਨਾਲ ਜੁੜੋ। ਜਿਹੜੀ ਵੀ ਚੀਜ਼ ਆਪਾਂ ਕਰਨੀ ਹੈ ਉਹ ਆਪਾਂ ਚਾਅ ਦੇ ਨਾਲ ਤੇ ਪ੍ਰੋਪਰ ਪਲੈਨਿੰਗ ਦੇ ਨਾਲ ਕਰੀਏ। ਇਹਦੇ ਵਿੱਚ ਇਹੀ ਚੀਜ਼ ਮੈਂ ਅੱਗੇ ਜਿਹੜੇ ਸਮਾਲ ਫਾਰਮਸ ਨੂੰ ਲੈ ਕੇ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਸ਼ੁਰੂ ਕਰਦੇ ਹਾਂ, ਜਿਵੇਂ ਆਪਣੇ ਬਹੁਤ ਸਾਰੇ ਕਮਿਊਨਿਟੀ ਮੈਂਬਰਸ ਬਦਾਮਾਂ ਦੀ ਖੇਤੀ ਕਰਦੇ ਆ ਜਾਂ ਸੌਗੀ ਦੀ ਖੇਤੀ ਕਰਦੇ ਆ, ਤਾਂ ਉਹ ਪਤਾ ਹੈ ਪਰਿਵਾਰਾਂ ਦੇ ਪਰਿਵਾਰ ਉਸ ਬਿਜ਼ਨਸ ਦੇ ਵਿੱਚ ਹੈਗੇ ਨੇ, ਕਈ 20-20 25-25 ਸਾਲਾਂ ਤੋਂ ਨੇ। ਜਦੋਂ ਤੁਸੀਂ ਕੋਈ ਨਵਾਂ ਬਾਗ ਲੈਣਾ ਹੈ ਜਾਂ ਬਾਗ ਦੀ ਖੇਤੀ ਦੇ ਵਿੱਚ ਸ਼ੁਰੂ ਕਰਨਾ ਹੈ ਤਾਂ ਤੁਹਾਡੇ ਆਲੇ ਦੁਆਲੇ ਰਿਸੋਰਸਿਸ ਹੁੰਦੇ ਨੇ ਭਾਈਚਾਰੇ ਦੇ ਵਿੱਚ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਮੈਂ ਇਦਾਂ ਕਰਨਾ ਹੈ, ਔਰ ਰਲ ਮਿਲ ਕੇ ਪਰਿਵਾਰ ਕਰ ਲੈਂਦੇ ਨੇ। ਦੂਸਰੀ ਗੱਲ ਇਹ ਹੈ ਕਿ ਜਦੋਂ ਇਦਾਂ ਦੇ ਆਪਾਂ ਵੱਡੇ ਪੱਧਰ ਦੇ ਉੱਤੇ ਕੋਈ ਬਾਗ ਲਾ ਲਿਆ, ਜਿਹੜੇ ਪਰੀਨੀਅਲ ਕ੍ਰੌਪਸ ਨੇ ਜਿਹੜੀਆਂ 25-30 ਸਾਲ 40-40 ਸਾਲ ਚੱਲਦੀਆਂ, ਉਹ ਥੋੜ੍ਹੀਆਂ ਜਿਹੀਆਂ ਫੋਰਗਿਵਿੰਗ ਹੁੰਦੀਆਂ ਨੇ। ਉਹਨਾਂ ਦਾ ਇੱਕ ਵੱਲ ਆਇਆ ਹੁੰਦਾ ਕਿ ਆਹ ਮਹੀਨੇ ਦੇ 5-7 ਚੀਜ਼ਾਂ ਆਪਾਂ ਕਰਨੀਆਂ ਨੇ, ਆਹ ਸਪਰੇਆਂ ਕਰਨੀਆਂ ਨੇ, ਇਦਾਂ ਦਾ ਹੈਗਾ, ਉਹ ਚੱਲ ਪੈਂਦਾ। ਇਹ ਜਿਹੜੇ ਵੈਜੀਟੇਬਲ ਵਾਲੇ ਨੇ, ਜਿਵੇਂ ਆਪਾਂ ਪਿੱਛੇ ਦੇਖਿਆ ਆਪਾਂ ਕਣਕ ਬੀਜਦੇ ਸੀ, ਝੋਨਾ ਬੀਜਦੇ ਸੀ, ਜਾਂ ਉਹ ਛੋਟੇ ਪੱਧਰ ਦੇ ਉੱਤੇ ਡਿਵਰਸੀਫਾਈਡ ਫਾਰਮਿੰਗ, ਉਹਦੇ ਲਈ ਸਭ ਤੋਂ ਵੱਡੀ ਚੀਜ਼ ਇਹੀ ਹੈ ਜਿਹੜੀ ਸਲਾਹ ਹੋਊਗੀ ਕਿ ਕੁਝ ਵੀ ਚੀਜ਼ ਨੂੰ ਜਦੋਂ ਕਰਨਾ ਤਾਂ ਇੱਕ ਪ੍ਰੋਜੈਕਟ ਵਾਂਗੂ ਬਣਾ ਕੇ ਕੀਤਾ ਜਾਵੇ। ਕਾਗਜ਼ ਦੇ ਉੱਤੇ ਇੱਕ ਪ੍ਰੋਜੈਕਟ ਪਲਾਨ ਬਣਾਈ ਜਾਵੇ, ਜਿਵੇਂ ਆਪਾਂ ਬਿਜ਼ਨਸ ਪਲਾਨ ਕਹਿੰਦੇ ਆ, ਤੇ ਉਹਦੇ ਵਿੱਚ ਹਰ ਚੀਜ਼ ਜਿਹੜੀ ਲਾਗਤ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਤੇ ਉਸ ਤੋਂ ਬਾਅਦ ਮਾਰਕੀਟਿੰਗ ਦੀ ਕੀ ਅਪਰਚੁਨਿਟੀ ਹੈ, ਮਾਰਕੀਟ ਦੀ ਰਿਸਰਚ ਕੀ ਹੋਵੇ, ਉਹ ਸਾਰੀ ਪ੍ਰੋਪਰ ਪਲਾਨ ਪ੍ਰੋਜੈਕਟ ਦੀ ਬਣ ਕੇ ਫਿਰ ਹੀ ਇਹ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ। ਜੇਕਰ ਇਹ ਪਲਾਨ ਤਰੀਕੇ ਨਾਲ ਕੀਤਾ ਜਾਵੇ ਤਾਂ ਮੈਂ ਸਮਝਦਾ ਕੋਈ ਐਸੀ ਗੱਲ ਨਹੀਂ ਕਿ ਇਹਦੇ ਵਿੱਚ ਕਾਮਯਾਬੀ ਨਹੀਂ ਮਿਲੂਗੀ। ਬਹੁਤ ਸਾਰੀਆਂ ਅਪਰਚੁਨਿਟੀਜ਼ ਵੀ ਨਾਲ ਮਿਲਦੀਆਂ ਨੇ ਮਾਰਕੀਟਿੰਗ ਦੇ ਵਿੱਚ ਜਾਂ ਹੋਰ ਥਾਵਾਂ ਦੇ ਵਿੱਚ। ਜੀ, ਸੋ ਬਿਲਕੁਲ ਨਾਟ ਐਜ਼ ਯੂ ਗੋ, ਵੀ ਜਿੱਦਾਂ ਆਈ ਜਾਊਗਾ ਉਦਾਂ ਹੀ ਕਰੀ ਜਾਵਾਂਗੇ। ਤੁਹਾਨੂੰ ਪਤਾ ਹੋਣਾ ਚਾਹੀਦਾ, ਜਿੱਦਾਂ ਆਪਾਂ ਪਿਛਲੀਆਂ ਗੱਲਾਂ 'ਚ ਵੀ ਕਰਦੇ ਸੀ ਵੀ ਐਟਲੀਸਟ ਜਿੱਦਾਂ ਹੁਣ ਐਲਮੰਡ ਵਾਲੇ ਆ ਜਾਂ ਦੂਜੇ ਵੀ ਆ ਖੇਤਾਂ ਵਾਲੇ ਵੱਡੇ ਤੌਰ ਦੇ ਉੱਤੇ ਜਿਹੜੇ ਕਮਰਸ਼ੀਅਲ ਕਰ ਰਹੇ ਆ, ਵੀ ਭਾਈ ਆਪਣੀਆਂ ਸਪਰੇਹਾਂ ਤਿਆਰ ਰੱਖੋ, ਜਦੋਂ ਮੌਕਾ ਮਿਲੇ ਜਿਹੜਾ ਉਹ ਕਰ ਲਓ। ਇਸੇ ਤਰੀਕੇ ਦੇ ਨਾਲ ਇਹਦੇ ਵਿੱਚ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਹੁਣ ਆ ਗਈ ਗੱਲ ਵੈਜੀਟੇਬਲ ਨੂੰ ਜਿਹੜੀ ਉਹ ਵੇਚਣ ਦੇ ਲਈ। ਮੰਨ ਲਓ ਕੋਈ ਕਰਦਾ ਆ, ਉਹ ਇਸ ਦੇ ਵਿੱਚ ਇਹਦੀ ਕਾਸ਼ਤ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਆ, ਜੋ ਕਿ ਮੋਸਟਲੀ ਆਪਣੇ ਪੰਜਾਬੀਆਂ ਨੇ ਕਰ ਹੀ ਲੈਣੀ ਆ ਜਦੋਂ ਜੇ ਇਸ ਪਾਸੇ ਵੱਲ ਨੂੰ ਪੈਂਦੇ ਆ। ਵੇਚਣ ਦਾ ਜਿਹੜਾ ਆਈ ਥਿੰਕ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਉਹ ਹੈਗੀ ਆ, ਉਸ ਨੂੰ ਕਿੱਦਾਂ ਸਰ ਕੀਤਾ ਜਾ ਸਕਦਾ? ਕਿਹੜੇ ਤਰੀਕੇ ਨੇ, ਕਿੱਥੇ ਵੇਚੀਆਂ ਜਾ ਸਕਦੀਆਂ ਨੇ ਸਾਰੀਆਂ ਚੀਜ਼ਾਂ? ਜੀ, ਮਾਰਕੀਟਿੰਗ ਤੇ ਹਮੇਸ਼ਾ ਹੀ ਚੈਲੰਜਿੰਗ ਹੁੰਦੀ ਹੈ, ਖਾਸ ਤੌਰ ਤੇ ਛੋਟੇ ਪੱਧਰ ਦੇ ਉੱਤੇ ਜਿਹੜਾ ਘੱਟ ਉਤਪਾਦ ਆਪਣੇ ਕੋਲੇ, ਘੱਟ ਪ੍ਰੋਡਿਊਸ ਹੈ, ਤਾਂ ਮਾਰਕੀਟਿੰਗ ਹਮੇਸ਼ਾ ਹੀ ਚੈਲੰਜਿੰਗ ਹੁੰਦੀ ਹੈ। ਸੋ ਮਾਰਕੀਟਿੰਗ ਦੇ ਵਿੱਚ ਇਹ ਹੈ ਕਿ ਪਹਿਲੀ ਗੱਲ ਤਾਂ ਇਹਦੇ ਵਿੱਚ ਡਿਵਰਸੀਫਾਈ ਕੀਤਾ ਜਾਣਾ ਚਾਹੀਦਾ ਹੈ ਕਿ ਜਿਹੜੇ ਆਪਣੇ ਕੋਲੇ ਪ੍ਰੋਡਕਟ ਹੈਗੇ ਨੇ ਉਹ ਡਿਵਰਸੀਫਾਈਡ ਹੋਣ, ਤਾਂ ਕਿ ਆਪਾਂ ਜਿਹੜੀਆਂ ਮਾਰਕੀਟ ਦੀਆਂ ਅਪਸ ਐਂਡ ਡਾਊਨ ਸਾਰੇ ਐਗਜ਼ ਆਪਣੇ ਇੱਕੋ ਹੀ ਟੋਕਰੀ ਦੇ ਵਿੱਚ ਨਾ ਹੋਣ। ਇੱਕ ਤਾਂ ਪਹਿਲੀ ਗੱਲ ਇਹ ਹੈ, ਕਿਉਂਕਿ ਉਹਦੇ ਵਿੱਚ ਇਹ ਹੈ ਕਿ ਆਪਾਂ ਫਿਰ ਰਿਸਕ ਤੋਂ ਥੋੜ੍ਹੇ ਜਿਹੇ ਬਚੇ ਰਹਿ ਸਕਦੇ ਹਾਂ। ਦੂਜੀ ਗੱਲ, ਮੈਨੂੰ ਆਪਣਾ ਨਿੱਜੀ ਇੱਕ ਤਜਰਬਾ ਯਾਦ ਆ ਰਿਹਾ ਸੀਗਾ। 1.5 ਸਾਲ ਪਹਿਲਾਂ ਮੈਂ ਕੋਈ ਛੋਟੇ ਪ੍ਰੋਜੈਕਟ ਬਣਾਉਣਾ ਸੀਗਾ ਤੇ ਉਹਦੇ ਬਾਰੇ ਮੈਂ ਪੁੱਛਣਾ ਸੀ ਬੂਟੇ ਲਾਉਣ ਬਾਰੇ ਕਿ ਕਿਹੜੇ ਲਾਈਏ, ਬਦਾਮਾਂ ਦੇ ਲਾਈਏ ਕਿ ਪਿਸਤੇ ਦੇ ਲਾਈਏ ਜਾਂ ਸੰਤਰਿਆਂ ਦੇ ਲਾਈਏ। ਮੇਰਾ ਇੱਕ ਪੁਰਾਣਾ ਮਿੱਤਰ ਹੈ ਡੈਨ, ਮੈਂ ਡੈਨ ਨੂੰ ਫੋਨ ਕੀਤਾ। ਡੈਨ 40-50 ਸਾਲ ਤੋਂ ਖੇਤੀਬਾੜੀ ਕਰਦਾ, ਇੱਥੇ ਜੰਮਿਆ ਪੜਿਆ। ਮੈਂ ਕਿਹਾ ਵੀ ਡੈਨ ਮੈਨੂੰ ਦੱਸ ਕਿ
ਕੀ ਚੀਜ਼ ਲਾਉਣੀ ਚਾਹੀਦੀ ਹੈ ਆਉਣ ਵਾਲੇ 5 7 10 20 ਸਾਲਾਂ ਤੱਕ ਹੂੰ ਜਿਹੜੀ ਵਧੀਆ ਪ੍ਰੋਫਿਟ ਦੇਵੇ। ਉਹ ਮੈਨੂੰ ਇਦਾਂ ਹੀ ਕਰਨ ਲੱਗ ਗਿਆ ਕਿ ਖੇਤੀਬਾੜੀ ਦੇ ਵਿੱਚ ਐਤਕੀ ਠੀਕ ਨਹੀਂ, ਅੱਜ ਕੱਲ ਬਦਾਮਾਂ ਦਾ ਵੀ ਬੁਰਾ ਹਾਲ ਹੈ, ਪਿਸਤਿਆਂ ਦਾ ਵੀ, ਸੰਤਰੇ ਵੀ ਕਦੇ ਕਿਸ ਸਾਲ ਚੰਗੇ ਹੋ ਜਾਂਦੇ ਆ ਕਿਸੇ ਸਾਲ ਨਹੀਂ। ਜੇ ਜੱਕ ਜੀ ਕਰਦੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਟੈਨ ਚਲੋ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ, ਪਰ ਤੂੰ ਮੈਨੂੰ ਇਹ ਦੱਸ ਵੀ ਛੋਟਾ ਭਰਾ ਸਮਝ ਕੇ ਜੇ ਤੂੰ ਮੈਨੂੰ ਸਲਾਹ ਦੇਣੀ ਹੋਵੇ ਤੇ ਕੀ ਤੇ ਸਲਾਹ ਮੈਂ ਕੀ ਲਾਵਾਂ, ਵੀ ਤੂੰ ਸਿੱਧੇ ਮੇਰੇ ਪਰਿਵਾਰਕ ਤੌਰ ਦੇ ਉੱਤੇ ਮੈਨੂੰ ਦੱਸ ਵੀ ਜਿਵੇਂ ਤੂੰ ਆਪਦੇ ਛੋਟੇ ਭਰਾ ਨੂੰ ਦੱਸੇਗਾ। ਕਹਿੰਦਾ ਫਿਰ ਜੇ ਐਂ ਪੁੱਛਦਾ ਵੀ ਛੋਟੇ ਭਰਾ ਵਾਂਗੂ ਮੈਂ ਦੱਸਾਂ ਤੈਨੂੰ, ਤਾਂ ਫਿਰ ਮੈਂ ਤੈਨੂੰ ਇਹ ਕਹੂੰਗਾ ਵੀ ਖੇਤੀਬਾੜੀ ਨਾ ਹੀ ਕਰ। ਸੋ ਸੋ ਅੱਜ ਕੱਲ ਦੇਖੋ ਜਿਵੇਂ ਫਾਰਮਿੰਗ ਦੀ ਗੱਲ ਆਪਾਂ ਕਰਦੇ ਹਾਂ ਨਾ, ਤਾਂ ਬਹੁਤੇ ਕਿਸਾਨ ਭਾਈਚਾਰੇ ਦੇ ਵਿੱਚ ਥੋੜੀ ਨਿਰਾਸ਼ਾ ਵੀ ਹੈ ਮਾਰਕੀਟ ਦੇ, ਕਿ ਕਿਸਾਨੀ ਹੈ ਹੀ ਇਦਾਂ ਦੀ ਚੀਜ਼। ਸੋ ਇਹਦੇ ਵਿੱਚ ਕੋਈ ਸ਼ੋਰ ਸ਼ਾਰਟ ਚੀਜ਼ ਆਪਾਂ ਨਹੀਂ ਇਦਾਂ ਕਹਿ ਸਕਦੇ, ਪਰ ਮੇਰਾ ਪੱਖ ਦੂਸਰੇ ਪਾਸੇ ਪੋਜ਼ਿਟਿਵ ਵੀ ਹੈ ਕਿ ਜਿਵੇਂ ਜਿਵੇਂ ਚੈਲੰਜਸ ਆਉਣਗੀਆਂ ਉਵੇਂ ਉਵੇਂ ਅਸੀਂ ਨਵੇਂ ਤੌਰ ਤਰੀਕੇ ਅਪਣਾ ਕੇ ਉਹਨਾਂ ਨੂੰ ਚੈਲੰਜਸ ਦੇ ਨਾਲ ਨਜਿੱਠਣਾ ਵੀ ਸਿੱਖਾਂਗੇ। ਤੇ ਦੁਨੀਆ ਦੀ ਆਬਾਦੀ ਜਿਸ ਤਰੀਕੇ ਨਾਲ ਵੱਧ ਰਹੀ ਹੈ, ਦੁਨੀਆ ਨੇ ਖਾਣਾ ਪੀਣਾ ਹੈ ਤੇ ਹੋਰ ਵਧੇਰੇ ਸਾਫ਼ ਸੁਥਰੇ ਖਾਣੇ ਪੀਣੇ ਵੱਲ ਦੁਨੀਆ ਦਾ ਧਿਆਨ ਹੋ ਰਿਹਾ। ਫਰੈਸ਼ ਸਬਜ਼ੀਆਂ, ਤਾਜ਼ਾ ਸਬਜ਼ੀਆਂ ਲੋਕ ਲੋਕਲ ਲੱਭਦੇ ਆ ਕਿ ਸਾਨੂੰ ਕੱਲ ਤੋੜੀ ਹੋਈ ਸਬਜ਼ੀ ਮਾਰਕੀਟ ਦੇ ਵਿੱਚ ਮਿਲੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਦਾਂ ਦੀ ਨਿਸ਼ ਮਾਰਕੀਟਿੰਗ, ਇਦਾਂ ਦੇ ਅਪਰਚੂਨਿਟੀਜ਼ ਤੁਹਾਨੂੰ ਲੱਭ ਸਕਦੀਆਂ ਨੇ ਜੇ ਤੁਸੀਂ ਪ੍ਰੋਪਰ ਮਾਰਕੀਟ ਰਿਸਰਚ ਕਰੋ। ਮੈਂ ਇਸੇ ਗੱਲ ਦੇ ਉੱਤੇ ਆ ਰਿਹਾ ਕਿ ਨਿਸ਼ ਮਾਰਕੀਟਿੰਗ, ਸੱਜਰੀ ਤਾਜ਼ੀ ਸਬਜ਼ੀ ਬਹੁਤ ਸਾਰੇ ਲੋਕਾਂ ਨੂੰ ਵੱਡੇ ਸ਼ਹਿਰਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਸਾਡੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਅਕਸਰ ਨਹੀਂ ਮਿਲਦੀ ਲੋਕਾਂ ਨੂੰ। ਦੂਜੀ ਗੱਲ ਫਿਰ ਜੇ ਆਪਾਂ ਫਿਰ ਇਹਦੀ ਗੱਲ ਕਰੀਏ ਹਾਈ ਟਨਲ ਦੀ, ਤਾਂ ਇਹਦੇ ਵਿੱਚ ਇਹ ਅਪਰਚੂਨਿਟੀ ਹੈ ਕਿ ਸੀਜ਼ਨ ਦੀ ਐਕਸਟੈਂਸ਼ਨ ਕਰ ਸਕਦੇ ਹੋ, ਕਿ ਤੁਸੀਂ ਇਹ ਨਹੀਂ ਹੈ ਕਿ ਜਦੋਂ ਤੁਹਾਡਾ ਦਿਲ ਕੀਤਾ ਉਦੋਂ ਹੀ ਸ਼ੁਰੂ ਕਰ ਲਿਆ। ਉਹ ਪ੍ਰੋਪਰ ਪਲੈਨਿੰਗ ਦੇ ਨਾਲ ਜੇ ਹੋਵੇ ਕਿ ਅਸੀਂ ਉੱਪਰ ਜਿਹੜਾ ਕਵਰ ਪਾਇਆ ਤੇ ਕਵਰ ਪਾਉਣ ਕਰਕੇ ਅਸੀਂ ਜਿਹੜੀ ਫਸਲ ਲੋਕਾਂ ਨੇ ਬਾਹਰ ਮਾਰਚ ਦੇ ਅਖੀਰ 'ਚ ਜਾਂ ਅਪ੍ਰੈਲ 'ਚ ਬੀਜਣੀ ਹੈ ਬਾਹਰ, ਤੇ ਉਹੀ ਅਸੀਂ ਕਵਰ ਦੇ ਹੇਠਾਂ ਜਨਵਰੀ 'ਚ ਸਟਾਰਟ ਕਰ ਸਕਦੇ ਹਾਂ। ਤੇ ਜੇ ਉਹ ਟਮਾਟਰ ਲੋਕਾਂ ਦੇ ਜੂਨ ਜੁਲਾਈ ਦੇ ਵਿੱਚ ਆਉਣਗੇ ਤੇ ਸਾਡੇ ਟਮਾਟਰ ਉਹ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਵਿੱਚ ਮਾਰਕੀਟ 'ਚ ਆ ਸਕਦੇ ਆ। ਸੋ ਇਦਾਂ ਦੀ ਪਲੈਨਿੰਗ ਮਾਰਕੀਟ ਦੇ ਵਾਸਤੇ ਤੁਹਾਨੂੰ ਐਡਵਾਂਟੇਜ ਦੇ ਸਕਦੀ ਹੈ। ਇਸੇ ਤਰ੍ਹਾਂ ਦੂਜਾ ਪਾਸਾ ਲੈ ਲਓ ਕਿ ਜੇਕਰ ਬਾਹਰਲੀਆਂ ਫਸਲਾਂ ਤੁਹਾਨੂੰ ਅਕਤੂਬਰ ਦੇ ਵਿੱਚ ਸਾਰੀ ਖਤਮ ਕਰਕੇ ਕਲੀਅਰ ਕਰਨੀਆਂ ਪੈਣਗੀਆਂ, ਤੇ ਜੇ ਤੁਹਾਡੇ ਕੋਲ ਸਟਰਕਚਰ ਹੈਗੇ, ਤੁਸੀਂ ਫਰੋਸਟ ਤੋਂ ਬਚਾ ਸਕਦੇ ਹੋ, ਤਾਂ ਉਹੀ ਨਵੰਬਰ ਤੱਕ, ਕਦੇ ਕਦੇ ਦਸੰਬਰ ਤੱਕ ਵੀ ਤੁਸੀਂ ਲਿਜਾ ਸਕਦੇ ਹੋ। ਇੱਕ ਤਾਂ ਗੱਲ ਇਹ ਹੋ ਗਈ ਜੀ। ਦੂਸਰੀ ਗੱਲ ਇਹ ਹੈ ਕਿ ਇਸੇ ਤਰ੍ਹਾਂ ਦੇ ਨਾਲ ਹੀ USDA ਦੇ ਬਹੁਤ ਸਾਰੇ ਪ੍ਰੋਗਰਾਮਸ ਨੇ। ਡਾਇਰੈਕਟ ਮਾਰਕੀਟਿੰਗ ਐਕਟ ਜਿਹੜਾ 1976 ਦੇ ਵਿੱਚ ਬਣਿਆ ਸੀ, ਉਹਦੇ ਤੋਂ ਬਾਅਦ ਡਾਇਰੈਕਟ ਫਾਰਮਿੰਗ ਦੇ ਉੱਤੇ ਜਿਵੇਂ ਫਾਰਮਰਸ ਮਾਰਕੀਟ ਹੋ ਗਈਆਂ, ਜਾਂ ਤੁਹਾਡੇ ਸਟੈਂਡਸ ਹੋ ਗਏ, ਰੋਡ ਸਾਈਡ ਸਟੈਂਡਸ ਹੈ, ਜਾਂ ਫਿਰ ਵੈਲਿਊ ਐਡਡ ਪ੍ਰੋਡਕਟਸ ਤੁਸੀਂ ਬਣਾ ਸਕਦੇ ਹੋ, ਉਹਦੇ ਵਾਸਤੇ ਵੀ ਮਹਿਕਮੇ ਦੀਆਂ ਗ੍ਰਾਂਟਸ ਹੈਗੀਆਂ ਨੇ। ਰੂਰਲ ਕੋਆਪਰੇਟਿਵ ਡਿਵੈਲਪਮੈਂਟ ਪ੍ਰੋਗਰਾਮ ਹੈ। ਤੁਹਾਡੇ ਕੋਲੇ ਜੇ ਥੋੜੀ ਬਹੁਤ ਵੋਲਿਊਮ ਹੈਗੀ ਹੈ, ਤੁਸੀਂ 3-4 ਇਦਾਂ ਦੇ ਫਾਰਮਰ ਹੈਗੇ ਨੇ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਇਕੱਠੇ ਮਾਰਕੀਟਿੰਗ ਵਾਲੀ ਚੀਜ਼ ਨੂੰ ਸੋਲਵ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇੱਕ ਰਲ ਕੇ ਕੋਆਪਰੇਟਿਵ ਬਣਾ ਸਕਦੇ ਹੋ ਤੇ ਉਹਨੂੰ ਐਜ਼ ਅ ਬਿਜ਼ਨਸ ਰਜਿਸਟਰ ਕਰਵਾ ਸਕਦੇ ਹੋ। ਉਹਦੇ ਵਾਸਤੇ ਵੀ ਸਰਕਾਰ ਤੁਹਾਡੀ ਮਦਦ ਕਰਦੀ ਹੈ। ਆਰਗੈਨਿਕ ਸਰਟੀਫਿਕੇਸ਼ਨ ਹੈ। ਆਰਗੈਨਿਕ ਇੱਕ ਬੜੀ ਨਿਸ਼ ਮਾਰਕੀਟ ਹੈ, ਬੜੀ ਵਧੀਆ ਮਾਰਕੀਟ ਹੈ ਜਿਹਦਾ ਤੁਸੀਂ ਲਾਹਾ ਲੈ ਸਕਦੇ ਹੋ। ਔਰ ਆਰਗੈਨਿਕ ਤੇ ਜਾਣ ਵਾਸਤੇ ਸੋਇਲ ਕੰਜ਼ਰਵੇਸ਼ਨ ਵਾਲੇ ਪ੍ਰੋਗਰਾਮ ਨੇ, ਜਾਂ ਤੁਹਾਡੀ ਕੰਪੋਸਟ ਹੋ ਗਈ, ਜਾਂ ਹੋਰ ਅਮੈਂਡਮੈਂਟਸ ਹੋ ਗਈਆਂ, ਉਹਨਾਂ ਵਾਸਤੇ ਵੀ ਸਰਕਾਰ ਤੁਹਾਨੂੰ ਗ੍ਰਾਂਟਸ ਦਿੰਦੀ ਹੈ ਤੇ ਤੁਸੀਂ ਇੱਕ ਨਿਸ਼ ਮਾਰਕੀਟ ਨੂੰ ਅਪਲਾਈ ਕਰਕੇ ਆਪਣਾ ਪ੍ਰੋਡਕਟ। ਸੋ ਇਹਦੇ ਲਈ ਬੇਸਿਕਲੀ ਤਾਂ ਮਾਰਕੀਟ ਦੀ ਰਿਸਰਚ ਕਰਨੀ ਬਣਦੀ ਹੈ ਕਿ ਤੁਸੀਂ ਕਿਸ ਕਿਸਮ ਦੀ ਸਬਜ਼ੀ ਜਾਂ ਕਿਸ ਕਿਸਮ ਦੀ ਉਤਪਾਦ ਪੈਦਾ ਕਰਨਾ, ਤੇ ਉਹ ਕਿਹੜੇ ਟਾਈਮ ਦੇ ਉੱਤੇ ਅਵੇਲੇਬਲ ਹੋਣਾ ਚਾਹੀਦਾ, ਤੇ ਕਿੱਥੇ ਮਾਰਕੀਟ ਕਰਨੀ ਹੈ। ਉਹ ਵੱਡੇ ਸ਼ਹਿਰਾਂ ਤੱਕ ਹਾਲ ਕਰਨਾ ਜਾਂ ਘਰੋਂ ਘਰੀ ਭੇਜਣਾ, ਜਾਂ ਤੁਸੀਂ ਫਾਰਮਰਸ ਮਾਰਕੀਟ ਦੇ ਵਿੱਚ ਲਾਉਣਾ। ਸੋ ਬਹੁਤ ਸਾਰੀਆਂ ਇਦਾਂ ਦੀਆਂ ਅਪਰਚੂਨਿਟੀਜ਼ ਹੈਗੀਆਂ ਨੇ। ਉਹਦੇ ਵਾਸਤੇ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਜਿਹੜੇ USDA ਦੇ ਸਮਾਲ ਫਾਰਮ ਇਨਸੈਂਟਿਵਸ ਪ੍ਰੋਗਰਾਮ ਕਰਕੇ ਉਹਨਾਂ ਦਾ ਸ਼ਾਇਦ, ਜਾਂ ਸਮਾਲ ਫਾਰਮਰ ਡਿਵੈਲਪਮੈਂਟ ਪ੍ਰੋਗਰਾਮ ਕੁਛ ਇਦਾਂ ਦਾ ਹੈਗਾ ਜੀ, ਉਹਨਾਂ ਦੇ ਫੈਸਿਲਿਟੇਟਿਵ ਪ੍ਰੋਗਰਾਮ, ਤੁਸੀਂ ਉਹਨਾਂ ਦੇ ਮਹਿਕਮੇ ਦੇ ਨਾਲ ਗੱਲਬਾਤ ਕਰਕੇ ਤਾਂ ਨਿੱਕੀਆਂ ਜਿਹੜੀਆਂ ਹਰਡਲਸ ਨੇ, ਇਨਕਲੂਡਿੰਗ ਮਾਰਕੀਟ ਰਿਸਰਚ, ਜਾਂ ਫਾਰਮਰਸ ਮਾਰਕੀਟ ਵਾਸਤੇ ਤੁਸੀਂ ਕੁਝ ਵੀ ਕਰਨਾ, ਜਾਂ ਆਰਗੈਨਿਕ ਸਰਟੀਫਿਕੇਸ਼ਨ ਲੈਣੀ ਹੈ, ਜਾਂ ਫੂਡ ਸੇਫਟੀ ਦੀ ਸਰਟੀਫਿਕੇਸ਼ਨ ਵੀ ਉਹ ਦਿਵਾਉਂਦੇ ਆ। ਸੋ ਠੀਕ ਹੈ, ਇਹ ਨਿੱਕੀਆਂ ਵੈਲਿਊ ਐਡਡ ਸੇਵਾਵਾਂ ਦੇ ਨਾਲ ਤੁਸੀਂ ਆਪਣਾ ਉਤਪਾਦ ਬਾਕੀ ਦੀ ਮਾਰਕੀਟ ਤੋਂ ਵੱਖਰਾ ਕਰ ਸਕਦੇ ਹੋ। ਇਸੇ ਦੇ ਵਿੱਚ ਹੀ ਮਾਰਕੀਟ ਦੀ ਸਕਸੈਸ ਤੁਹਾਨੂੰ ਮਿਲ ਸਕਦੀ ਹੈ। ਜੀ ਜੀ, ਬਿਲਕੁਲ। ਇਹ ਮਾਰਕੀਟਿੰਗ ਦੀ ਗੱਲ ਹੋ ਗਈ। ਹੁਣ ਜੇ ਆਪਾਂ ਮੈਂ ਕਹੂੰਗਾ ਵੀ ਆਪਾਂ ਥੋੜਾ ਜਿਹਾ ਸ਼ੁਰੂ ਦੇ ਵਿੱਚ ਫੇਰ ਦੁਬਾਰਾ ਆਈਏ
ਜ਼ਮੀਨ ਤਿਆਰ ਕਰਨੀ, ਮਿੱਟੀ ਦਾ ਟੈਸਟ ਕਰਨਾ, ਬੀਜ ਕਿੱਥੋਂ ਲੈਣੇ ਆ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜੇ ਤੁਸੀਂ ਥੋੜ੍ਹਾ ਜਿਹਾ ਦੱਸਿਓ ਵੀ ਇਹਨਾਂ ਦਾ ਇਹ ਵਾਲੀਆਂ ਚੀਜ਼ਾਂ ਦਾ ਕਿੱਦਾਂ ਧਿਆਨ ਰੱਖੀਏ। ਜੀ, ਜ਼ਮੀਨ ਤਿਆਰ ਕਰਨੀ ਉਹ ਤਾਂ ਉਹਦੇ ਵਿੱਚ ਕੋਈ ਬਹੁਤੀ ਮਤਲਬ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਕੋਈ ਡਿਟੇਲ ਜਾਂ ਆਪਾਂ ਨੂੰ ਇਨ ਡੈਪਥ ਕੋਈ ਚੀਜ਼ ਨਹੀਂ ਹੈਗੀ। ਸਿਰਫ ਇਹ ਗੱਲ ਹੈ ਕਿ ਜੇ ਤੁਸੀਂ ਸਾਲ ਦਾ ਸਾਲ ਕੁਛ ਫਸਲਾਂ ਜਿਵੇਂ ਸਟ੍ਰਾਬੇਰੀ ਹੈ ਜਾਂ ਟਮਾਟਰ ਹੈ, ਕੁਛ ਏਦਾਂ ਦੀਆਂ ਫਸਲਾਂ ਹੈਗੀਆਂ ਨੇ ਜਿਹੜੀਆਂ ਸਾਲ ਦਾ ਸਾਲ ਉੱਥੇ ਉਗਾਉਂਦੇ ਹੋ, ਤਾਂ ਤੁਹਾਡੀ ਜ਼ਮੀਨ ਦੇ ਵਿੱਚ ਤੁਹਾਨੂੰ ਨੀਮਾਟੋਡ ਵਗੈਰਾ ਦੀ ਪ੍ਰੋਬਲਮ ਆ ਸਕਦੀ ਹੈ, ਜਾਂ ਨੀਮਾਟੋਡ ਦੇ ਲਈ ਤੁਹਾਨੂੰ ਜ਼ਮੀਨ ਟੈਸਟ ਕਰਵਾਉਣੀ ਪੈ ਸਕਦੀ ਹੈ। ਜੇਕਰ ਨੀਮਾਟੋਡ ਜਾਂ ਹੋਰ ਪੈਥੋਜਨ ਤੁਹਾਡੀ ਜ਼ਮੀਨ ਦੇ ਵਿੱਚ ਹੈਗੇ ਹੈ, ਤਾਂ ਫਿਰ ਫਿਊਮੀਗੇਸ਼ਨ ਵਰਗਾ ਖਰਚਾ ਉਹ ਵੀ ਕਿਤੇ ਕਿਤੇ ਕਰਨਾ ਪੈ ਸਕਦਾ ਹੈ। ਬਹੁਤ ਸਾਰੇ ਜਿਹੜੇ ਛੋਟੇ ਪੱਧਰ ਦੇ ਪਰ ਕਮਰਸ਼ੀਅਲ ਫਾਰਮ ਨੇ, ਉਹਨਾਂ ਨੂੰ ਕਈ ਵਾਰੀ ਫਿਊਮੀਗੇਸ਼ਨ ਕਰਨੀ ਪੈਂਦੀ ਹੈ, ਜਿਹੜਾ ਇੱਕ ਵੱਡਾ ਖਰਚਾ। ਜੇਕਰ ਤੁਹਾਡੀ ਮਿੱਟੀ ਦੇ ਸੈਂਪਲ ਦੇ ਵਿੱਚ ਨੀਮਾਟੋਡ ਦੀ ਸਮੱਸਿਆ ਨਹੀਂ ਹੈ, ਜਾਂ ਕਿਸੇ ਹੋਰ ਪੈਥੋਜਨ ਦੀ ਨਹੀਂ ਹੈ ਉਹਦੇ ਵਿੱਚ ਕੋਈ ਮਾਤਰਾ, ਤਾਂ ਫਿਰ ਤੁਸੀਂ ਉਸ ਚੀਜ਼ ਤੋਂ, ਉਸ ਖਰਚੇ ਤੋਂ ਬਚ ਸਕਦੇ ਹੋ। ਫਿਰ ਤੁਹਾਡੇ ਕੋਲ ਜੇਕਰ ਇਰੀਗੇਸ਼ਨ ਸਿਸਟਮ ਹੈਗਾ, ਤੇ ਤੁਹਾਡੀ ਮਿੱਟੀ ਦੀ ਕਿਸਮ, ਕਿਉਂਕਿ ਮਿੱਟੀ ਦੀ ਕਿਸਮ ਸਿਲੈਕਟ ਕਰਨੀ, ਸਾਈਟ ਸਿਲੈਕਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਕਿਹੜੀ ਥਾਂ ਦੇ ਉੱਤੇ ਤੁਸੀਂ ਆਪਣਾ ਫਾਰਮ ਬਣਾਉਣਾ, ਤੇ ਉਹਦੀ ਮਿੱਟੀ ਦੀ ਕਿਸਮ ਕੀ ਹੈ। ਉਹਦੇ ਵਿੱਚ ਲੂਣਾਂ ਦੀ ਮਾਤਰਾ, ਬਹੁਤ ਸਾਰੀਆਂ ਸਬਜ਼ੀਆਂ ਲੂਣਾਂ ਦੀ ਮਾਤਰਾ ਤੋਂ ਬਹੁਤ ਸੈਂਸਿਟਿਵ ਹੁੰਦੀਆਂ ਨੇ। ਪਿਸਤਿਆਂ ਵਰਗੇ ਬੂਟੇ ਤਾਂ ਲੂਣ ਦੀ ਮਾਤਰਾ ਝੱਲ ਜਾਂਦੇ ਆ, ਪਰ ਬਹੁਤ ਸਾਰੀਆਂ ਸਬਜ਼ੀਆਂ ਦੇ ਵਿੱਚ ਲੂਣਾਂ ਦੀ ਮਾਤਰਾ, ਖਾਸ ਤੌਰ ਤੇ ਸੋਡੀਅਮ ਦੀ ਮਾਤਰਾ, ਉਹ ਘੱਟ ਹੋਣੀ ਚਾਹੀਦੀ ਹੈ ਮਿੱਟੀ ਦੇ ਵਿੱਚ। ਸੋ ਮਿੱਟੀ ਦੇ ਸੈਂਪਲ ਲੈ ਕੇ ਉਹ ਚੈੱਕ ਕਰਵਾਉਣੇ, ਉਹ ਤੁਸੀਂ ਕਿਸੇ ਵੀ ਲੈਬ ਤੋਂ ਚੈੱਕ ਕਰਵਾ ਸਕਦੇ ਹੋ। ਸੈਂਪਲ ਲੈਣ ਦੀ ਪ੍ਰਕਿਰਿਆ ਤੁਸੀਂ ਯੂਨੀਵਰਸਿਟੀ ਤੋਂ ਜਾਂ ਸਾਡੇ ਨਾਲ ਸੰਪਰਕ ਕਰ ਲਓ, ਜਾਂ ਕੋਆਪਰੇਟਿਵ ਐਕਸਟੈਂਸ਼ਨ ਦੇ ਨਾਲ ਕਰ ਲਵੋ, ਉਹ ਤੁਹਾਡੀ ਮਦਦ ਕਰ ਦੇਣਗੇ। ਸੋ ਦੂਸਰੀ ਗੱਲ ਇਹ ਹੈ ਕਿ ਸਾਈਟ ਦੀ ਟੋਪੋਗ੍ਰਾਫੀ ਸਟੱਡੀ ਕਰਨੀ, ਕਿ ਉਹਦਾ ਵਹਿਣ ਮੁਹਾਨ ਕਿਹੜੇ ਪਾਸੇ ਨੂੰ ਹੈ, ਕਿੱਧਰ ਨੂੰ ਢਲਾਣ ਹੈ, ਤੇ ਕਿੱਧਰ ਨੂੰ ਪਾਣੀ ਜਮਾ ਹੁੰਦਾ ਹੈ, ਤੇ ਕਿੱਧਰ ਨੂੰ ਪਾਣੀ ਦਾ ਨਿਕਾਸ ਹੁੰਦਾ, ਜਾਂ ਜ਼ਮੀਨ ਕਿੰਨੀ ਕੁ ਉਬੜ ਖਾਬੜ ਹੈ। ਇਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਸਟੱਡੀ ਕਰਨਾ, ਸਾਈਟ ਦੀ ਸਿਲੈਕਸ਼ਨ ਵਾਸਤੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜੇਕਰ ਤੁਸੀਂ ਇੱਕ ਆਈਡੀਅਲ ਇੱਕ ਢੁਕਵੀਂ ਸਾਈਟ ਲੱਭ ਲਈ ਹੈ, ਜਿਹਦੇ ਵਿੱਚ ਮਿੱਟੀ ਵੀ ਠੀਕ ਹੈ, ਉਹਦੀ ਕਿਸਮ ਗੁਣਵੱਤਾ ਵੀ ਠੀਕ ਹੈ, ਸਾਈਟ ਵੀ ਤੁਹਾਡੀ ਠੀਕ ਹੈ, ਤਾਂ ਫਿਰ ਤੁਸੀਂ ਇਨਵਾਇਰਮੈਂਟ, ਉੱਥੋਂ ਦੇ ਤਾਪਮਾਨ ਦੇ ਹਿਸਾਬ ਦੇ ਨਾਲ ਆਪਣੀਆਂ ਸਬਜ਼ੀਆਂ ਦੀ ਚੋਣ ਕਰਨੀ ਹੈ। ਬਹੁਤ ਸਾਰੀਆਂ ਸਬਜ਼ੀਆਂ ਦੀਆਂ ਕਿਸਮਾਂ ਇੱਥੇ ਮਿਲ ਜਾਂਦੀਆਂ ਨੇ, ਜਿਹੜੀਆਂ ਏਸ਼ੀਅਨ, ਸਾਊਥ ਏਸ਼ੀਅਨ, ਇੰਡੀਅਨ ਵੀ ਨੇ। ਉਹ ਵੀ ਤੁਹਾਨੂੰ ਸਿੱਧੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵੈਂਡਰਸ ਹੈਗੇ ਨੇ, ਜਿਹੜੇ ਉਹਨਾਂ ਦੇ ਬੀਜ ਮਿਲ ਸਕਦੇ ਨੇ। ਜਿਹੜੀਆਂ ਹਾਈਬ੍ਰਿਡ ਸਬਜ਼ੀਆਂ ਨੇ, ਉਹਨਾਂ ਦੇ ਬੀਜ ਤੁਹਾਨੂੰ ਵਾਰੀ-ਵਾਰੀ ਲੈਣੇ ਪੈ ਸਕਦੇ ਨੇ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਕੋਈ ਏਅਰਲੂਮ ਵੈਜੀਟੇਬਲਸ ਨੇ, ਉਹਨਾਂ ਨੂੰ ਤੁਸੀਂ ਇੱਕ ਵਾਰੀ ਉਗਾਓ, ਤੇ ਆਪਣਾ ਸਾਲ ਦਰ ਸਾਲ ਤੁਸੀਂ ਬੀਜ ਵੀ ਆਪੇ ਹੀ ਫਿਰ ਤਿਆਰ ਕਰ ਸਕਦੇ ਹੋ। ਉਹ ਇੱਕ ਬਹੁਤ ਵੱਡਾ ਖਰਚਾ ਤੁਹਾਡਾ ਬਚ ਸਕਦਾ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ, ਚੈੱਕਲਿਸਟ ਜਿਹੜੀ ਹੈ ਉਹ ਬਣ ਜਾਂਦੀ ਹੈ। ਜ਼ਮੀਨ ਦੀ ਪ੍ਰੈਪ ਕਰਨੀ, ਤੁਸੀਂ ਉਹ ਇੰਪਲੀਮੈਂਟ ਤੁਸੀਂ ਉਧਾਰੇ ਮੰਗ ਕੇ ਜਾਂ ਕਿਰਾਏ ਤੇ ਲੈ ਕੇ ਕਰ ਸਕਦੇ ਹੋ। ਤੇ ਬੈੱਡ ਬਣਾ ਲਏ, ਇਰੀਗੇਸ਼ਨ ਦੀਆਂ ਟਿਊਬਾਂ ਲਾ ਲਈਆਂ, ਇਹ ਸਭ ਕੁਝ ਅੱਜ ਕੱਲ੍ਹ ਪਲੱਗ ਐਂਡ ਪਲੇ ਹੀ ਹੈ। ਇਰੀਗੇਸ਼ਨ ਸਿਸਟਮ ਵੀ ਕੋਈ ਬਹੁਤਾ ਜ਼ਿਆਦਾ ਮਹਿੰਗਾ ਨਹੀਂ ਹੈ, ਅਨਲੈਸ ਕਿ ਤੁਸੀਂ ਪੰਪ ਜਾਂ ਫਿਲਟਰੇਸ਼ਨ ਸਟੇਸ਼ਨ ਲਾਉਣਾ, ਫਿਰ ਥੋੜਾ ਖਰਚਾ ਜ਼ਿਆਦਾ ਹੁੰਦਾ। ਤੇ ਬਾਕੀ ਚੀਜ਼ਾਂ ਤੁਸੀਂ ਆਪਣੇ ਪਰਿਵਾਰਕ ਪੱਧਰ ਦੇ ਉੱਤੇ, ਛੋਟੇ ਫਾਰਮ ਦੇ ਵਿੱਚ ਤਾਂ ਤੁਸੀਂ ਆਪਣੇ ਪਰਿਵਾਰਕ ਪੱਧਰ ਦੇ ਉੱਤੇ ਪਲੱਗ ਐਂਡ ਪਲੇ ਵਾਂਗ ਨੂੰ ਕਰ ਸਕਦੇ ਹੋ। ਜੀ, ਨਹੀਂ ਬਿਲਕੁਲ। ਸੋ ਬਹੁਤ ਵਧੀਆ ਇੱਕ ਮੌਕਾ ਹੈ, ਬਹੁਤ ਵਧੀਆ ਤੁਹਾਡਾ ਵੀ ਜਿਹੜਾ ਇਹ ਰੀਸੈਂਟਲੀ ਤੁਸੀਂ ਟਰਾਇਲ ਜਿਹੜਾ ਉਹ ਕੀਤਾ ਆ, ਪਲਾਟ ਜਿਹੜਾ ਤਿਆਰ ਸੀਗਾ, ਉਹ ਤੋਂ ਕਾਫੀ ਕੁਛ ਲੋਕਾਂ ਨੂੰ ਸਿੱਖਣ ਨੂੰ ਜਿਹੜਾ ਉਹ ਮਿਲਿਆ ਹੋਵੇਗਾ। ਤੇ ਬਾਕੀ ਇੱਕ ਦੇਖੋ ਮੌਕਾ ਆ ਸਾਰਿਆਂ ਦੇ ਲਈ, ਚਾਹੇ ਤੁਹਾਡੇ ਕੋਲ ਵੱਡੇ ਵੱਡੇ ਬਾਗ ਨੇ, ਜ਼ਿਆਦਾ ਨੇ, ਤੇ ਉਹਦੇ ਵਿੱਚੋਂ ਮੇ ਵੀ ਤੁਸੀਂ ਕੁਛ ਹਿੱਸਾ, ਕਿੱਲੇ, 2 ਕਿੱਲੇ, 5 ਕਿੱਲੇ ਜਿਹੜੇ ਆ ਉਹ ਇਸ ਪਾਸੇ ਵੱਲ ਨੂੰ, ਵੈਜੀਟੇਬਲ ਫਾਰਮਿੰਗ ਵੱਲ ਨੂੰ ਜਾ ਸਕਦੇ ਹਾਂ, ਜਾਂ ਜਿਨ੍ਹਾਂ ਦੇ ਕੋਲ ਆਲਰੇਡੀ ਸਪੇਸ ਪਈ ਆ ਖਾਲੀ, ਉਹ ਇਸ ਪਾਸੇ ਵੱਲ ਨੂੰ ਜਿਹੜਾ ਸੋਚ ਰਹੇ ਆ। ਇਹ ਚੀਜ਼ ਜ਼ਰੂਰ ਆ, ਹਾਂ ਪਲੱਗ ਐਂਡ ਪਲੇ ਹੈਗਾ ਡਾਕਟਰ ਬਰਾੜ, ਪਰ ਨਾਲ ਦੇ ਨਾਲ ਮਿਹਨਤ ਤਾਂ ਸਮਾਂ ਦੇਣਾ ਪੈਣਾ ਆ, ਤਾਂ ਹੀ ਜਿਹੜੀ ਆ ਇਹ ਗੱਲ ਜਿਹੜੀ ਉਹ ਬਣਨੀ ਆ। ਇਹ ਨਹੀਂ ਹੈ ਵੀ ਸਭ ਕੁਝ ਆਪ ਹੀ ਹੋ ਜਾਣਾ ਆ, ਨਦੀਨਾਂ ਨੂੰ ਵੀ ਦੇਖਣਾ ਪੈਣਾ, ਤੇ ਤੁਹਾਡੇ ਬਹੁਤ ਸਾਰੇ ਪੈਸਟ ਵੀ ਆ ਸਕਦੇ, ਹੋਰ ਬੜਾ ਕੁਝ ਹੋਣਾ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਨਾਲ ਦੇ ਨਾਲ ਜਿਹੜੀਆਂ ਸਿੱਖਣੀਆਂ, ਪਰ ਇਹ ਵੀ ਇਹਦੇ ਵਿੱਚ ਤੁਹਾਨੂੰ ਵਧਣ ਫੁੱਲਣ ਦਾ, ਜਿੱਥੇ ਤੁਹਾਡੀਆਂ ਸਬਜ਼ੀਆਂ ਦੁਨੀਆ ਨੂੰ ਤੁਸੀਂ ਖਵਾਓਗੇ, ਨਾਲ ਤੁਹਾਡੇ ਵੀ ਵਧਣ ਫੁੱਲਣ ਦਾ ਜਿਹੜਾ ਮੌਕਾ ਆ, ਇਸ ਦੇ ਵਿੱਚ ਡੈਫੀਨੇਟਲੀ ਜਿਹੜਾ ਉਹ ਬਣਦਾ ਹੈਗਾ ਆ। ਸੋ ਡਾਕਟਰ ਬਰਾੜ, ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਤੁਸੀਂ ਅੱਜ ਸਾਡੇ ਨਾਲ ਜੁੜੇ, ਤੇ ਇਸ ਪਾਸੇ ਵੱਲ ਨੂੰ ਵੀ ਸਾਰਿਆਂ ਦਾ ਜਿਹੜਾ ਉਹ ਧਿਆਨ ਜਿਹੜਾ ਉਹ ਲਿਆਂਦਾ।
ਵੀ ਇਹ ਕੁਛ ਜਿਹੜਾ ਉਹ ਕਰ ਸਕਦੇ ਹਾਂ। ਬਾਕੀ ਓਵਰਆਲ ਜਾਂਦੇ ਜਾਂਦੇ ਜਿਹੜੇ ਸਟਾਰਮਸ ਇੱਕ ਆ ਗਿਆ, ਹੁਣ ਆਪਾਂ ਗੱਲ ਕਰਦੇ ਕਰਦੇ ਮੀਂਹ ਪੈਣਾ ਸ਼ੁਰੂ ਹੋ ਚੁੱਕਾ ਹੈ ਆਲਰੇਡੀ ਇੱਥੇ ਫਰੈਜ਼ਨੋ ਕਾਉਂਟੀ ਦੇ ਵਿੱਚ। ਇਹਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਕੀ ਦੇਖ ਰਹੇ ਹਾਂ, ਟਲੈਰੀ ਲੇਕ ਭਰਨੀ ਸ਼ੁਰੂ ਹੋ ਰਹੀ ਆ ਇੱਕ ਟਾਈਮ ਦੇ ਉੱਤੇ ਜਿਹੜੀ ਸੁੱਕ ਗਈ ਸੀ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੀ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ? ਜੀ, ਇੰਨੀ ਮੀਂਹਾਂ ਤੋਂ ਬਾਅਦ ਪਹਿਲਾਂ ਪਹਿਲ ਤਾਂ ਇਹ ਲੱਗਦਾ ਸੀਗਾ ਕਿ ਚਲੋ ਅੱਜ ਨਹੀਂ ਕੱਲ ਬੰਦ ਹੋ ਜਾਣਗੇ, ਠੀਕ ਹੈ, ਇੰਨੇ ਕਿ ਜਾਇਜ਼ ਪੈ ਜਾਣੇ ਚਾਹੀਦੇ ਆ। ਪਰ ਰੱਬ ਦੇ ਰੰਗ ਆ ਜੀ, ਇਹਨੇ ਕੁਛ ਦੇਖਣ ਤੋਂ ਬਾਅਦ ਤਾਂ ਹੁਣ ਬਸ ਰੱਬ ਦਾ ਨਾਂ ਹੀ ਚੇਤੇ ਆਉਂਦਾ ਕਿ ਜਿਵੇਂ ਬਸ ਉਹਨੇ ਕਰਨਾ, ਬਸ ਉਹਨੇ ਉਦਾਂ ਹੀ ਕਰਨਾ, ਉਹਦੀ ਮਰਜ਼ੀ ਹੈ। ਤੇ ਹੁਣ ਇਹ ਹੈ ਕਿ ਆਪਾਂ ਆਪਣਾ ਖਿਆਲ ਰੱਖੀਏ। ਜੇਕਰ ਆਪਾਂ ਕੁਛ ਕਰ ਸਕਦੇ ਹਾਂ, ਆਪਣੀ ਜੇ ਕੋਈ ਸਪਰੇਅ ਰੈਡੀ ਕਰਨੀ ਹੈਗੀ ਹੈ, ਜਿੱਥੋਂ ਤੱਕ ਆਪਣੀ ਪਹੁੰਚ ਬਣਦੀ ਹੈ, ਉਹ ਆਪਾਂ ਜ਼ਰੂਰ ਕਰੀਏ। ਤੇ ਬਾਕੀ ਜਦੋਂ ਵੱਡੀਆਂ ਚੀਜ਼ਾਂ ਵੱਡੇ ਪੱਧਰ ਦੇ ਉੱਤੇ ਪਾਣੀ ਛੱਡਿਆ ਜਾਣਾ ਜਾਂ ਫਲੱਡ ਵਾਲੀ ਗੱਲ ਹੈ, ਆਪਾਂ ਆਪਣੀ ਸੇਫਟੀ, ਆਪਣੀ ਜਾਨ ਮਾਲ ਦੀ ਸੇਫਟੀ, ਉਹਦੇ ਉੱਤੇ ਜ਼ਿਆਦਾ ਧਿਆਨ ਦੇਈਏ। ਤੇ ਇਹੀ ਹੈ ਕਿ ਆਪਾਂ ਕੁਛ ਚੀਜ਼ਾਂ ਹੁੰਦੀਆਂ ਨੇ ਕਿਸੇ ਹੱਦ ਤੋਂ ਬਾਅਦ ਉਹ ਆਪਾਂ ਨਹੀਂ ਕਰ ਸਕਦੇ। ਫਿਲਹਾਲ ਤਾਂ ਮੇਰੀ ਇਹੀ ਟਿੱਪਣੀ ਹੈ ਜੀ। ਜੀ, ਥੈਂਕ ਯੂ, ਬਹੁਤ ਮਿਹਰਬਾਨੀ ਡਾਕਟਰ ਬਰਾੜ। ਮਿਲਦੇ ਹਾਂ ਅਗਲੀ ਵਾਰ ਹੋਰ ਗੱਲਾਂ ਬਾਤਾਂ ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਦਰਸ਼ਕੋ, ਅੱਜ ਦੀ ਪ੍ਰੋਗਰਾਮ ਦੀ ਇੱਥੇ ਸਮਾਪਤੀ ਅਪਡੇਟ ਫਾਰਮਿੰਗ ਦੀ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।